ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਹਰਪ੍ਰੀਤ ਠੀਕ ਆ? ਸੇ ਠੀਕ ਆ ਹੁਣ? ਫਰਕ ਆ ਅੱਗੇ ਨਾਲੋਂ? ਹਾਂ ਵੀ ਜੱਸਿਆ ਠੀਕ ਆ? ਕਿਵੇਂ ਆ? ਸੈੱਟ ਆ ਸਰੀਰ ਹੁਣ? ਤਾਂ ਨਹੀਂ ਸਰੀਰ ਟੁੱਟਦਾ? ਹੁਣ ਠੀਕ ਹੈ? ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ, ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੀ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹੈ ਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ ਤਾਂ ਕੱਢ ਸਕਦੇ ਹਾਂ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ, ਭੈਣ ਸਾਡੇ ਸੁਜੀਤ ਕੌਰ, ਬਹੁਤ ਹੀ ਸਿਆਣੇ ਨੇ ਭੈਣ। ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਹਾਂ, ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹੈ ਗੱਲ ਹੋਈ ਸੀਗੀ ਭੈਣ ਹੁਣਾਂ ਨਾਲ। ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਇੱਥੇ ਆਪਾਂ ਅਪਲਾਈ ਲੁਧਿਆਣੇ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ, ਤੇਰੀ ਤਾਂ ਡੇਟ ਹੈਗੀ ਆ ਦੱਸਦੇ ਸੀਗੇ। ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ, ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾਂ ਬਣਾ ਦਿੰਦੇ ਆ। ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦੇ ਬਣਾਉਂਦੇ ਹਨਾ। ਹਾਂ, ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਹ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ? ਕੋਈ ਦਰਦ, ਪੇਨ, ਕੋਈ ਹੱਡ ਭੰਨਣੀ, ਕੁਛ ਨਹੀਂ? ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ। ਕਿਉਂਕਿ ਇਹੀ ਆ, ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹੈ ਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ ਯਾਰ, ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆਹ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ। ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜਦੋਂ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਂਹ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ, ਦੇਖ ਥੱਲੇ ਵਾਲੀ ਨਾੜ, ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਬਜ ਜਿਹੜੀ ਜਾਂਦੀ ਆ ਇੱਥੇ ਨਬਜ ਹੁੰਦੀ ਆ, ਫਿਰ ਇਹ ਹਾਂ, ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ।
ਤਾਂ ਹੀ ਬੰਦਾ ਮਰ ਜਾਂਦਾ ਜੀ, ਇੱਥੋਂ ਕੱਟਦੇ ਆ ਆਪਾਂ। ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ਼ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਜੀ ਹੱਥ ਉੱਤੇ ਤਾਂ ਮੈਂ ਦੇਖਿਆ। ਆ ਦੇਖੋ ਬਾਹਾਂ ਤੇ, ਢਿੱਡ ਤੇ, ਉਹਨੇ ਇੱਥੇ ਆਹ ਜਗ੍ਹਾ ਤੇ, ਇੱਥੇ ਸਾਰੇ ਟੀਕੇ ਲਾਏ ਹੋਏ ਜੀ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਜੀ ਕਾਲੇ ਕਾਲੇ ਫੁੱਲ। ਹਾਂ ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਬਣਾਇਆ ਸੀ। ਹਾਂ ਆਹ ਵੀ ਨਾੜ ਮੇਨ ਹੁੰਦੀ ਹੈ ਆਪਣੀ ਇੱਥੇ ਵਾਲੀ। ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ, ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖੀ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ। ਜਿਹੜੇ ਘਰ 'ਚ ਵਿਆਹ ਹੋਇਆ ਸੀਗਾ, ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਚੰਗੇ ਗੱਲ ਕਰਦੇ ਆ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਨੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ। ਤੇ ਉਹਨੇ ਦੇਖਿਆ ਸਨ ਆਫ ਪੜਿਆ ਵੀ ਉਹਦਾ ਮੁੰਡਾ, ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ। ਪਤਾ 1000-5000 ਗੋਲੀ ਪਾਤੀ ਉਹਦੇ ਤੇ। ਹਾਂ ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰਿਟ ਰੁੱਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਹੀ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ, ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਤਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ। ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ। ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਹਾਂ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ। ਤੀਏ ਦਿਨ ਫਿਰ ਮੈਂ ਆਪ, ਕਹਿੰਦੀ ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ, ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ। ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ। ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਛ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ, ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। 3 ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂ ਉਹ ਟੀਕੇ ਨਾਲ ਆਹੀ ਚੀਚੀ, ਹਾਂ ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਲੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ
ਆ ਦੇਖੀ ਭਰਾ ਦਾ ਹਾਲ। ਜਦੋਂ ਮੈਂ ਲੱਗੀ ਆ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਨੇ ਚੱਕੋ ਫੇਕੋ ਦੇਖ ਹੱਥ ਫੇਕੋ ਮੇਰੇ ਡਰਾਈਵਰ ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਉਹ ਅੰਦਰ ਹੀ ਪੈ ਰਹਿੰਦੇ ਆ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ ਹਾਂ। ਆ ਲਿਆ ਵੀ ਮੇਰਾ ਭਰਾ ਇਹਦੇ ਵਿੱਚ ਹੱਥ ਦੇ ਕਿਹੜੇ ਕਿਹੜੇ ਇਹਦੇ ਵੀ। ਇਹਦੇ ਹੱਥ ਵੀ ਅਸੀਂ ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੌਸਲਾ ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਮੇਰੇ ਭਰਾ ਦਾ ਬੇਟਾ ਹੈ ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਬਰਦਰ ਦਾ ਇਹਦਾ। ਇਹਦਾ ਹਾਂ ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜੀ ਬੱਚੀ। ਹਾਂ ਕੁੜੀ ਹੈ ਇਹਦੀ ਭੈਣ ਦੀ। ਭਰਾ ਕਦੇ ਨਹੀਂ ਆਏ, ਉਹ ਕਹਿੰਦੇ ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗਾਂ ਜੀ ਕਰਦਾ ਜਾਣ ਨੂੰ। ਤੇ ਫਿਰ ਉਦੋਂ ਮੈਂ ਹਟਦਾ ਸੀ ਮੈਂ ਦਿੱਤਾ ਵੀ ਪਿਆ ਵਾ ਪਰ ਇੰਨੀ ਕਿਹਾ ਸੀ ਨਹੀਂ, ਪਰ ਜੇਬ 'ਚ ਸੀ ਲੈ। ਪਰ ਉਹ ਇੰਨਾ ਨਹੀਂ ਪਤਾ ਇਹਨਾਂ ਪੁਲਿਸ ਨੇ ਆ ਜਾਣਾ ਵੀ ਉਹਦਾ ਕੰਮ ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਹੋ ਗਏ, 12 ਦਿਨ ਹੋ ਗਏ, ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆ ਨਿੱਕਾ ਜਿਹਾ ਜਵਾਕ ਆ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ, ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਛੱਡਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ, ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਉਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਜਾਣਾ ਵਾ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ। ਸਾਡੇ ਮੁਹੱਲੇ 'ਚ ਕਹਿੰਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਹੀ ਸਾਰੀਆਂ ਟੀਕਾ ਲਾਉਂਦੀ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ। ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਸੀ ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਬਹੁਤ, ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ। ਕਹਿੰਦੀ ਜਦੋਂ ਥੋੜੇ ਜਿਹੇ ਵੱਡੇ ਹੋਏ, ਹਾਂ ਉਦੋਂ ਸਮੈਕ ਸੀ। ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ ਸਨੀ, ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ। ਪਰ ਕਹਿੰਦੀ ਮੇਰੇ ਤੋਂ ਛੱਡ, ਹੁਣ ਉਹਦੇ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ। ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਉੱਥੇ ਰਹਿ ਜਾਂਦਾ ਬੰਦਾ, ਘਰੋਂ ਨਿਕਲਦਾ ਨਸ਼ਾ ਲੈਂਦਾ, ਫੇਰ ਘਰੇ ਆ ਕੇ ਬਹਿ ਜਾਂਦਾ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ, ਮੈਂ ਦੇਖਿਆ ਸਾਡੇ, ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ। ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੁੱਤ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ, ਕਿਉਂਕਿ ਪੈਸਾ ਵਾਧੂ ਆ, ਤੇ ਉਹਨੇ ਬਸ 10,000 ਰੁਪਇਆ ਘਰੋਂ, ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ ਬਸ। ਉੱਥੇ ਉਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ, ਦੁਬਈ ਜਾ ਕੇ ਲਾਉਂਦਾ। ਹਾਂ
ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ੌਕੀਨ ਬਾਲਾ ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ। ਉਹਨੇ ਕੀ ਕਰਨਾ ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਕਿ ਮੈਂ ਬੜੀਆਂ ਗਾਲਾਂ ਉਹਨੂੰ ਮੈਂ ਸੈਂਟਰ ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਂ, ਵੈਸੇ ਜਗਤਾਰ ਆ ਉਹਦਾ ਨਾਂ, ਖੰਨੇ ਕੋਲ ਹੈ ਜਿਹੜਾ ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ 4 ਵਜੇ ਹਾਂ ਤੜਕਿਓਂ ਉਠਾ ਕੇ। ਦੇਖੋ ਇਹ ਕਈ ਸੈਂਟਰ ਆ ਇੱਦਾਂ ਦੇ ਜਿਹੜੇ ਹੈਗੇ ਨੇ ਇੱਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ ਛੱਡ ਕੇ ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਹੈ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਪੁੱਛ ਲਿਆ ਉਹਨੂੰ ਬਣਾਉਣਾ ਹੈ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਉੜ ਗਈ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ। ਦੇਖੋ ਇਹ ਫਿਲਮਾਂ ਸੀ ਨਹੀਂ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ ਮੈਂ ਉਹਨੂੰ ਇਹੀ ਗੱਲ ਕਹੀ ਆ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ, ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ ਅਸੀਂ ਵੀ ਸਮਝਦੇ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ, ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ 1 ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ ਕਲੀਅਰ ਗੱਲ ਕਰੋ। ਹਾਂ ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ ਮੈਨੂੰ ਗੱਲ ਕਰਾ ਦਿਓ। ਹਾਂ ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ, ਪਾਲੇ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਜਿਹੜੇ ਪੇਪਰ ਆ ਉਹ ਮੈਂ ਦੱਸ ਦੂੰਗਾ ਕਿੱਥੇ ਪਏ ਆ, ਹਾਂ ਉਹ ਚੱਕ ਕੇ ਕਰਾ ਦਿੰਦੇ। ਤੁਹਾਨੂੰ ਫੜਾਉਣੇ ਆ। ਹਾਂ ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਆ, ਮੇਰੇ ਭਰਾ ਆ ਤੁਸੀਂ, ਆਪਾਂ ਇਹਨੂੰ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣਾ ਤੇ ਆਉਂਦਾ ਹੁੰਦਾ, ਸਭ ਕੁਝ ਤਕੜੇ ਹੋ ਜਾਓ, ਤਕੜੇ ਹੋਣ। ਠੀਕ ਆ ਭੈਣੇ, ਜਿਉਂਦੀ ਵਸਦੀ ਰਹੇ ਤੂੰ, ਮੇਰੀ ਭੈਣ ਆ। ਮੈਂ ਤੈਨੂੰ ਉਦੋਂ ਵੀ ਕਿਹਾ ਸੀ, ਇੱਕ ਲੋਕ ਕਹਿੰਦੇ ਹੁੰਦੇ ਆ ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ, ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਦੇਵਾਂਗੇ ਛੋਟਾ ਮੋਟਾ ਉਹ ਤੈਨੂੰ ਮੈਨੂੰ ਦੇਵਾਂਗੇ, ਦੇ ਦਿੰਦੇ YouTube ਵਾਲਾ ਪੱਕਾ, ਇਹ ਪ੍ਰੋਮਿਸ ਦੇ ਦੇਣਾ। ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਦੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਹਨ ਤੁਸੀਂ? ਠੀਕ ਆ? ਹਾਂਜੀ ਸੇ ਠੀਕ ਆ ਹੁਣ? ਫਰਕ ਅੱਗੇ ਨਾਲੋਂ? ਹਾਂ ਵੀ ਜੱਸਿਆ ਠੀਕ ਆ, ਕਿਵੇਂ ਆ? ਹਾਂਜੀ ਹਾਂਜੀ ਸਹੀ ਹੈ। ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਹਾਂ ਭੁੱਖ ਦਾ ਵਧੀਆ ਲੱਗਦਾ। ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ, ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੇ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ, ਤਾਂ ਕੱਢ ਸਕਦੇ ਹਾਂ ਆਪਾਂ। ਤੇ ਜੱਸੇ ਦੀ
ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ, ਭੈਣ ਸਾਡੇ ਸੁਰਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਪਾਸਪੋਰਟ ਘਰੇ ਪਏ ਆ। ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹੈ ਗੱਲ ਹੋਈ ਸੀਗੀ ਭੈਣ ਹੋਣਾ ਨਾਲ। ਪਾਸਪੋਰਟ ਨੇ ਰਿਓ ਹੋਣੇ ਵਾਲਾ ਮੇਰਾ, ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਫਿਰ ਇੱਥੇ ਆਪਾਂ ਅਪਲਾਈ ਲੁਧਿਆਣੇ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ ਤੇਰੀ ਤਾਂ ਡੇਟ ਹੈਗੀ ਆ, ਦੱਸਦੇ ਸੀਗੇ। ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ ਬਣਾਇਆ ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾਂ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦੇ ਬਣਾਉਂਦੇ ਆ ਨਾ। ਹਾਂ ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਹ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, ਕੋਈ ਦਰਦ ਪੇਨ, ਕੋਈ ਹੱਡ ਭੰਨਣੀ, ਕੁਛ ਨਹੀਂ, ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ। ਕਿਉਂਕਿ ਇਹੀ ਆ, ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹੈ ਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ, ਯਾਰ ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆਹ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ। ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ, ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜਦੋਂ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਂਹ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ, ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ, ਦੇਖ ਥੱਲੇ ਵਾਲੀ ਨਾੜ, ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਬਜ ਜਿਹੜੀ ਜਾਂਦੀ ਆ ਇੱਥੇ ਨਬਜ ਹੁੰਦੀ ਆ, ਫਿਰ ਇਹ ਹਾਂ ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ, ਤਾਂ ਹੀ ਬੰਦਾ ਮਰ ਜਾਂਦਾ ਜੀ ਇੱਥੋਂ ਕੱਟਦੇ ਆਪਾਂ। ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਉਹਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਆਹ ਦੇਖੋ ਬਾਹਾਂ ਤੇ, ਢਿੱਡ ਤੇ, ਉਹਨੇ ਇੱਥੇ ਆਹ ਜਗ੍ਹਾ ਤੇ, ਇੱਥੇ ਸਾਰੇ ਟੀਕੇ ਲਾਏ ਹੋਏ ਜੀ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਨੇ ਕਾਲੇ ਕਾਲੇ ਫੁੱਲ। ਹਾਂ ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਬਣਾਇਆ ਸੀ। ਹਾਂ ਆਹ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ, ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ। ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖ ਕੇ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ, ਜਿਹੜੇ ਘਰ 'ਚ ਵਿਆਹ ਹੋਇਆ ਸੀਗਾ ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਚੰਗੇ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਦੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ, ਹਨਾ।
ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ ਐਸਐਚਓ ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ ਐਸਐਚਓ ਦੇ ਕਿਸੇ ਟਾਈਮ, ਤੇ ਉਹਨੇ ਦੇਖਿਆ ਸਨ ਆਫ ਪੜਿਆ ਵੀ ਉਹਦਾ ਮੁੰਡਾ, ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ, ਪਤਾ ਨਹੀਂ 1000-5000 ਗੋਲੀ ਪਾਤੀ ਉਹਦੇ ਤੇ। 10 ਸਾਲੇ ਬੰਦ। ਹਾਂ, ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰੈਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ, ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ, ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ, ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰੁਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ, ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਆ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ, ਤੀਏ ਦਿਨ ਫਿਰ ਮੈਂ ਆਪ, ਕਹਿੰਦੀ ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ, ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ, ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ, ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ, ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ, ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ, ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ, ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। 3 ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂ, ਉਹ ਟੀਕੇ ਨਾਲ ਆਹੀ ਚੀਚੀ, ਹਾਂ, ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ, ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਲੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ ਮੇਰੇ ਭਰਾ ਨੇ ਦੇਖੀ ਭਰਾ ਦਾ ਹਾਲ। ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਦੇ ਚੱਕੋ ਫੇਕੋ ਦੇਖ ਹੱਥ। ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਅੰਦਰ ਹੀ ਪੈ ਰਹਿੰਦੇ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ। ਹਾਂ, ਆ ਲਿਆ ਵੀ ਹੱਥ ਦੇ ਕਿਹੜੇ ਕਿਹੜੇ ਇਹਦੇ ਵੀ। ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਬਰਦਰ ਦਾ ਇਹਦਾ। ਹਾਂ, ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ, ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜਿਹੀ ਬੱਚੀ। ਹਾਂ, ਕੁੜੀ ਇਹਦੀ ਭੈਣ ਦੀ। ਭਰਾ ਕਾਹਤੇ ਨਹੀਂ ਆਏ? ਉਹ ਕਹਿੰਦੇ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ 'ਚ।
ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗੱਲ ਜੀ ਕਰਦਾ ਜਾਣ ਨੂੰ। ਤੇ ਫਿਰ ਮੈਂ ਹਟਦਾ ਸੀ ਹੁਣ ਦਿੱਤਾ ਵੀ ਪਿਆ ਵਾ, ਘਰ ਇੰਨੀ ਕਿਹਾ ਸੀ ਨਹੀਂ ਪਰ ਜੇਬ 'ਚ ਸੀ ਲੈ। ਪਰ ਇੰਨਾ ਨਹੀਂ ਪਤਾ ਨਾ ਪੁਲਿਸ ਨੇ ਆ ਜਾਣਾ, ਫੇਰ ਉਹਦਾ ਨਾਮ ਪਹਿਲਾਂ ਲਾ ਲੈਣਾ ਸੀ ਜੇ ਸਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆਹ ਨਿੱਕਾ ਜਿਹਾ ਜਵਾਕ ਆ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਹੀ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਸਿੱਟਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਉਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਜਾਣਾ ਮਾਂ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ। ਸਾਡੇ ਮੁਹੱਲੇ 'ਚ ਕਹਿੰਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਸਾਰੀਆਂ ਟੀਕਾ ਲਾਉਂਦੀਆਂ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ। ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਬਹੁਤ, ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ। ਕਹਿੰਦੀ ਜਦੋਂ ਥੋੜੇ ਵੱਡੇ ਹੋਏ ਹਾਂ ਉਦੋਂ ਸਮੈਕ ਸੀ। ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ ਸਨੀ, ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ। ਪਰ ਕਹਿੰਦੀ ਮੇਰੇ ਤੋਂ ਛੱਡ, ਹੁਣ ਉਹਦੇ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ। ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ ਮੈਂ ਦੇਖਿਆ ਸਾਡੇ, ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ। ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੁੱਤ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ ਕਿਉਂਕਿ ਪੈਸਾ ਵਾਧੂ ਆ ਤੇ ਉਹਨੇ ਬਸ 10,000 ਰੁਪਇਆ ਘਰੋਂ, ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ ਬਸ। ਉੱਥੇ ਇਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ ਦੁਬਈ ਜਾ ਕੇ ਲਾਉਂਦਾ। ਹਾਂ ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ, ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ੌਕੀਨ ਬਾਹਲਾ, ਚਿੱਟਾ ਕੁੜਤਾ ਮੈਂ ਪਾ ਲੈਣਾ ਉਹਨੇ, ਸਵੇਰੇ ਘਰੋਂ ਨਿਕਲਣਾ, ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ। ਉਹਨੇ ਕੀ ਕਰਨਾ, ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆਹ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਮੈਂ ਬੜੀਆਂ ਗਾਲਾਂ ਉਹਨੂੰ। ਮੈਂ ਸੈਂਟਰ ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਂ, ਵੈਸੇ ਜਗਤਾਰ ਆ ਉਹਦਾ ਨਾਂ, ਖੰਨੇ ਕੋਲ ਆ ਜਿਹੜਾ, ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ, ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ, ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਹਾਂ ਤੜਕੇ ਉਠਾ ਕੇ। ਦੇਖੋ ਇਹ ਕਈ ਸੈਂਟਰ ਆ ਇੱਦਾਂ ਦੇ ਜਿਹੜੇ ਹੈਗੇ ਨੇ ਇੱਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ, ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ
ਇਹਨੇ ਛੱਡ ਕੇ ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਹੈ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਆਪਾਂ ਪੁੱਛ ਲਿਆ ਉਹਨੂੰ ਬਣਾਉਣਾ ਆ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਥੋੜੀ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ। ਦੇਖੋ ਇਹ ਫਿਲਮਾਂ ਸੀਨ ਹੀ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ, ਮੈਂ ਉਹਨੂੰ ਇਹੀ ਗੱਲ ਕਹੀ ਹੈ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਜਲਦੀ ਬਣਾਓ ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ। ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ ਅਸੀਂ ਵੀ ਸਮਝਦੇ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ। ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ ਇੱਕ ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ। ਕਲੀਅਰ ਗੱਲ ਕਰੋ। ਹਾਂ, ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ, ਮੈਨੂੰ ਗੱਲ ਕਰਾ ਦਿਓ। ਹਾਂ ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ। ਪਾਲੇ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਫਿਰ ਜਿਹੜੇ ਪੇਪਰ ਆ ਉਹ ਫਿਰ ਮੈਂ ਦੱਸ ਦੂੰਗਾ ਕਿੱਥੇ ਪਏ ਆ। ਹਾਂ, ਉਹ ਚੱਕ ਕੇ ਕਰਾ ਦਿੰਦੇ। ਤੁਹਾਨੂੰ ਬਣਾਉਣੇ ਆ। ਹਾਂ, ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਹੈ, ਮੇਰੇ ਭਰਾ ਆ ਤੁਸੀਂ, ਆਪਾਂ ਇਹਨੂੰ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣਾ ਤੇ ਆਉਂਦਾ ਹੁੰਦਾ ਸਭ ਕੁਝ। ਤਕੜੇ ਹੋ ਜਾਓ, ਤਕੜੇ ਹੋਣ। ਠੀਕ ਹੈ ਭੈਣੇ, ਜਿਉਂਦੀ ਵਸਦੀ ਰਹੇ। ਤੂੰ ਮੇਰੀ ਭੈਣ ਆ। ਮੈਂ ਤੈਨੂੰ ਉਦੋਂ ਵੀ ਕਿਹਾ ਸੀ, ਇੱਕ ਲੋਕ ਕਹਿੰਦੇ ਹੁੰਦੇ ਆ ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ। ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਦੇਵਾਂਗੇ ਛੋਟਾ ਮੋਟਾ ਉਹ ਤੈਨੂੰ ਮੈਨੂੰ ਦੇਵਾਂਗੇ, ਦੇ ਦਿੰਦੇ ਆ YouTube ਵਾਲਾ ਪੱਕਾ। ਇਹ ਪ੍ਰੋਮਿਸ ਦੇ ਦੇਣਾ, ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਦੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਅਨਪ੍ਰੀਤ ਠੀਕ ਆ? ਸੇ ਠੀਕ ਆ ਹੁਣ? ਫਰਕ ਆ ਅੱਗੇ ਨਾਲੋਂ? ਹਾਂ ਵੀ ਜੱਸਿਆ ਠੀਕ ਆ? ਕਿਵੇਂ ਆ? ਹਾਂਜੀ ਹਾਂਜੀ ਸਹੀ। ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਹਾਂ ਭੁੱਖ ਤਾਂ ਵਧੀਆ ਲੱਗਦੀ। ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ, ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ, ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੀ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ, ਤਾਂ ਕੱਢ ਸਕਦੇ ਹਾਂ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ ਭੈਣ ਸਾਡੇ ਸੁਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ।
ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਉਹ ਫੋਨ ਕਰ ਪਾਸਪੋਰਟ ਘਰੇ ਪਏ ਆ। ਹਾਂ ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹਨਾ ਗੱਲ ਹੋਈ ਸੀਗੀ ਭੈਣ ਹੁਣਾਂ ਨਾਲ। ਪਾਸਪੋਰਟ ਇਹਨੇ ਰਿਓ ਹੋਣੇ ਵਾਲਾ ਮੇਰਾ। ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਫਿਰ ਇੱਥੇ ਆਪਾਂ ਅਪਲਾਈ ਲੁਧਿਆਣੇ ਹੀ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ ਤੇਰੀ ਤਾਂ ਡੇਟ ਹੈਗੀ ਆ ਦੱਸਦੇ ਸੀਗੇ, ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਇਹ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। ਵੀ 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਆ ਫਿਰ ਉਹ ਤਾਂ ਚਲੋ ਨੇ ਬਣਾਇਆ ਤੇਰੇ ਵਾਲੇ ਦੀ ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦੇ ਬਣਾਉਂਦੇ ਹਨਾ। ਹਾਂ ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਸ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, ਕੋਈ ਦਰਦ ਪੇਨ, ਕੋਈ ਹੱਡ ਭੰਨਣੀ, ਕੁਛ ਨਹੀਂ, ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ, ਕਿਉਂਕਿ ਇਹੀ ਆ ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ, ਯਾਰ ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ। ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜਦੋਂ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਹਾਂ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ, ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ ਦੇਖ ਥੱਲੇ ਵਾਲੀ ਨਾੜ, ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਾਬਜ ਜਿਹੜੀ ਜਾਂਦੀ ਆ ਆਪਣੇ ਇੱਥੇ ਨਾਬਜ ਹੁੰਦੀ ਆ, ਫਿਰ ਇਹ ਹਾਂ ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ, ਤਾਂ ਹੀ ਬੰਦਾ ਮਰ ਜਾਂਦਾ ਜੀ। ਇੱਥੋਂ ਕੱਟਦੇ ਆਪਾਂ ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਹੱਥ ਉੱਤੇ ਤਾਂ ਮੈਂ ਦੇਖਿਆ। ਆ ਦੇਖੋ ਬਾਹਾਂ ਤੇ, ਢਿੱਡ ਤੇ, ਉਹਨੇ ਇੱਥੇ ਆਹ ਜਗ੍ਹਾ ਤੇ ਇੱਥੇ ਸਾਰੇ ਟੀਕੇ ਲਾਏ ਹੋਏ ਜੀ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਨੇ ਕਾਲੇ ਕਾਲੇ ਫੁੱਲ। ਹਾਂ ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਬਣਾਇਆ ਸੀ। ਹਾਂ ਆਹ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ, ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ। ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖ ਕੇ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ, ਜਿਹੜੇ ਘਰ 'ਚ ਵਿਆਹ ਹੋਇਆ ਸੀਗਾ ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਚੰਗੇ। ਗੱਲ ਕਰਦੇ ਆ ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਨੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ, ਤੇ ਉਹਨੇ ਦੇਖਿਆ ਸਾਨੂੰ ਪੜਿਆ ਵੀ ਉਹਦਾ ਮੁੰਡਾ। ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ, ਪਤਾ 1000-5000 ਗੋਲੀ ਪਾਤੀ ਉਹਦੇ ਤੇ। ਹਾਂ ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰਿਟ ਰੁੱਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਹੀ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ, ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ, ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ, ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ,
ਸੈਂਟਰ ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਆ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ, ਤੀਏ ਦਿਨ ਫਿਰ ਮੈਂ ਆਪ, ਕਹਿੰਦੀ ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ ਵੀ ਮੈਨੂੰ ਐਂ ਹੀ ਲੱਗਿਆ ਕਿ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ, ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ, ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ, ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ, ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ, ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। ਤਿੰਨੇ ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂ, ਉਹ ਟੀਕੇ ਨਾਲ ਆਹੀ ਚੀਚੀ, ਹਾਂ, ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਲੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਡਾਕਟਰ ਆਫ ਮੇਸਨ, ਮੈਂ ਗੁਰੂ ਸਾਹਿਬ ਦੀ ਰਹਿਣ ਵਾਲੀ ਹਾਂ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ ਮੇਰੇ ਭਰਾ ਨੇ ਭਰਾ ਦਾ ਹਾਲ ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਨੇ ਚੱਕੋ ਫੇਕੋ ਦੇਖ ਹੱਥ। ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਉਹ ਅੰਦਰ ਹੀ ਪੈ ਰਹਿੰਦੇ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ। ਹਾਂ, ਆ ਲਿਆ ਵੀ ਹੱਥ ਦੇ ਕਿਹੜੇ ਕਿਹੜੇ ਇਹਦੇ ਵੀ। ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਇਹਦਾ। ਹਾਂ, ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ, ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜਿਹੀ ਬੱਚੀ। ਹਾਂ, ਕੁੜੀ ਹੈ ਇਹਦੀ ਭੈਣ ਦੀ। ਭਰਾ ਕਾਹਤੇ ਨਹੀਂ ਆਏ? ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ 'ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗੱਲ ਜੀ ਕਰਦਾ ਜਾਣ ਨੂੰ। ਤੇ ਫਿਰ ਵੀ ਪਿਆ ਵਾ ਨਹੀਂ, ਪਰ ਜੇਬ 'ਚ ਸੀ ਲੈ। ਪਰ ਇੰਨਾ ਨਹੀਂ ਪਤਾ ਇਹਨਾਂ ਪੁਲਿਸ ਨੇ ਆ ਜਾਣਾ, ਫੇਰ ਉਹਦਾ ਕੰਮ ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆ ਨਿੱਕਾ ਜਿਹਾ ਜਵਾਕ ਆ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਛੱਡਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ, ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ
ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਜਾਣਾ ਵਾ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ ਸਾਡੇ ਮੁਹੱਲੇ 'ਚ। ਕਹਿੰਦੀ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਸਾਰੀਆਂ ਟੀਕਾ ਲਾਉਂਦੀਆਂ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ, ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਸੀ? ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਸੀ, ਬਹੁਤ ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ। ਕਹਿੰਦੀ ਜਦੋਂ ਥੋੜੇ ਵੱਡੇ ਹੋਏ, ਹਾਂ ਉਦੋਂ ਸਮੈਕ ਸੀ, ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ ਸਨੀ, ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ, ਪਰ ਕਹਿੰਦੀ ਮੇਰੇ ਤੋਂ ਛੱਡ। ਹੁਣ ਉਹਦੇ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ, ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ ਮੈਂ ਦੇਖਿਆ ਸਾਡੇ, ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ, ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੁੱਤ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ ਕਿਉਂਕਿ ਪੈਸਾ ਵਾਧੂ ਆ ਤੇ ਉਹਨੇ ਬਸ 10,000 ਰੁਪਇਆ ਘਰੋਂ, ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ, ਦਾਦੀ ਆ ਉਹਦੀ ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ, ਬਸ ਉੱਥੇ ਉਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ ਦੁਬਈ ਜਾ ਕੇ ਲਾਉਂਦਾ। ਹਾਂ ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ, ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ੌਕੀਨ ਬਾਹਲਾ, ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ, ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ, ਉਹਨੇ ਕੀ ਕਰਨਾ, ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆਹ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਮੈਂ ਬੜੀਆਂ ਗਾਲਾਂ ਉਹਨੂੰ ਮੈਂ ਸੈਂਟਰ, ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਂ, ਵੈਸੇ ਜਗਤਾਰ ਆ ਉਹਦਾ ਨਾਂ, ਖੰਨੇ ਕੋਲ ਆ ਜਿਹੜਾ, ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ, ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ, ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਹਾਂ ਤੜਕੇ ਉਠਾ ਕੇ ਦੇਖੋ, ਇਹ ਕਈ ਸੈਂਟਰ ਆ ਇੱਦਾਂ ਦੇ ਜਿਹੜੇ ਹੈਗੇ ਨੇ ਇੱਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ, ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ ਛੱਡ ਕੇ, ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਹੈ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ, ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਆਪਾਂ ਪੁੱਛ ਲਿਆ ਉਹਨੂੰ ਬਣਾਉਣਾ ਆ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਪਰ, ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ, ਦੇਖੋ ਇਹ ਫਿਲਮਾਂ ਸੀਨ ਹੀ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ ਮੈਂ ਉਹਨੂੰ ਇਹੀ ਗੱਲ ਕਹੀ ਆ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂ ਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ, ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ
ਅਸੀਂ ਵੀ ਸਮਝਦੇ ਹਾਂ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ। ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ ਇੱਕ ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ ਹਾਂਜੀ ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ। ਕਲੀਅਰ ਗੱਲ ਕਰੋ। ਹਾਂ, ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ? ਮੈਨੂੰ ਗੱਲ ਕਰਾ ਦਿਓ। ਹਾਂ, ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ, ਕੱਲ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਫਿਰ ਜਿਹੜੇ ਪੇਪਰ ਆ ਉਹ ਫਿਰ ਮੈਂ ਦੱਸ ਦੂੰਗਾ ਕਿੱਥੇ ਕਿੱਥੇ ਪਏ ਆ। ਹਾਂ, ਉਹ ਚੱਕ ਕੇ ਕਰਾ ਦਿੰਦੇ ਤੁਹਾਨੂੰ ਫੜਾਉਣੇ ਆ। ਹਾਂ, ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਹੈ, ਆ ਮੇਰੇ ਭਰਾ ਆ ਤੁਸੀਂ, ਆਪਾਂ ਇਹਨੂੰ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣ ਤੇ ਆਉਂਦਾ ਹੁੰਦਾ ਸਭ ਕੁਝ। ਤਕੜੇ ਹੋ ਜਾਓ, ਤਕੜੇ ਹੋਣ। ਠੀਕ ਹੈ ਭੈਣੇ, ਜਿਉਂਦੀ ਵੱਸਦੀ ਰਹਿ। ਤੂੰ ਮੇਰੀ ਭੈਣ ਆ, ਮੈਂ ਤੈਨੂੰ ਉਦੋਂ ਵੀ ਕਿਹਾ ਸੀ। ਇੱਕ ਲੋਕ ਕਹਿੰਦੇ ਹੁੰਦੇ ਆ, ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ, ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਹਾਂ ਦੇਵਾਂਗੇ ਛੋਟਾ ਮੁੰਡਾ, ਉਹ ਤੈਨੂੰ ਮੈਨੂੰ ਦੇਵਾਂਗੇ, ਦੇ ਦਿੰਦੇ ਆ YouTube ਵਾਲਾ ਪੱਕਾ, ਇਹ ਪ੍ਰੋਮਿਸ ਦੇ ਦੇਣਾ। ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਦੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਅਨਪ੍ਰੀਤ? ਠੀਕ ਆ? ਸੇ ਠੀਕ ਆ ਹੁਣ? ਫਰਕ ਆ ਕਿ ਨਾਲੋਂ? ਹਾਂ ਵੀ ਜੱਸਿਆ ਠੀਕ ਆ? ਕਿਵੇਂ ਆ? ਹਾਂਜੀ ਹਾਂਜੀ ਸਹੀ ਹੈ। ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਹਾਂ ਭੁੱਖ ਦਾ ਵਧੀਆ ਲੱਗਦਾ। ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ, ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ, ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ, ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ, ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੇ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ, ਤਾਂ ਕੱਢ ਸਕਦੇ ਆ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ ਭੈਣ ਸਾਡੇ ਸੁਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ, ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ, ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਪਾਸਪੋਰਟ ਘਰੇ ਪਏ ਆ। ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹੈ ਗੱਲ ਹੋਈ ਸੀਗੀ ਭੈਣ ਹੋਣਾ ਨਾਲ। ਪਾਸਪੋਰਟ ਨੇ ਰਿਓ ਹੋਣੇ ਵਾਲਾ ਮੇਰਾ, ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਫਿਰ ਇੱਥੇ ਆਪਾਂ ਅਪਲਾਈ ਲੁਧਿਆਣੇ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ, ਤੇਰੀ ਤਾਂ ਡੇਟ ਹੈਗੀ ਆ, ਦੱਸਦੇ ਸੀਗੇ। ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ ਬਣਾਇਆ ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾਂ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦਾ ਹੀ ਬਣਾਉਂਦੇ ਹਨਾ। ਹਾਂ, ਇਹਦੀ ਤਾਂ ਹੀ ਡੇਟ ਨਿਕਲ ਗਈ ਆ।
ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਸ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, ਨਹੀਂ ਨਹੀਂ ਕੋਈ ਦਰਦ ਪੇਨ ਕੋਈ ਹੱਡ ਭੰਨਣੀ ਕੁਛ ਨਹੀਂ, ਠੀਕ ਹੈ ਭੈਣੇ? ਮੈਂ ਬਿਲਕੁਲ ਸਹੀ। ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ, ਕਿਉਂਕਿ ਇਹੀ ਆ ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹਨਾ। ਮਿਲ ਹਟੇ ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ ਯਾਰ, ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਆਹ ਲੱਤਾਂ ਤੇ ਵੀ, ਆਹ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ। ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜੇ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਂਹ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ ਦੇਖ ਐਨ ਥੱਲੇ ਹੁੰਦੀ ਥੱਲੇ ਵਾਲੀ ਨਾੜ ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਾਬਜ ਜਿਹੜੀ ਜਾਂਦੀ ਆ ਆਪਣੇ ਇੱਥੇ ਨਾਬਜ ਹੁੰਦੀ ਆ, ਫਿਰ ਇਹ ਉੱਥੇ ਹਾਂ ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ ਇਹ, ਤਾਂ ਹੀ ਬੰਦਾ ਮਰ ਜਾਂਦਾ ਜੀ ਇੱਥੋਂ ਕੱਟਦੇ ਆਪਾਂ। ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਉਹਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਜੀ ਹੱਥ ਉੱਤੇ ਤਾਂ ਮੈਂ ਦੇਖਿਆ। ਆ ਦੇਖੋ ਬਾਹਾਂ ਤੇ ਢਿੱਡ ਤੇ ਉਹਨੇ ਇੱਥੇ ਆਹ ਜਗ੍ਹਾ ਤੇ ਇੱਥੇ ਸਾਰੇ ਟੀਕੇ ਲਾਏ ਹੋਏ ਜੀ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਨੇ ਕਾਲੇ ਕਾਲੇ ਫੁੱਲ। ਨਾੜਾ ਹੁੰਦੀ ਹਾਂ ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਮੈਂ ਆਇਆ ਸੀ। ਹਾਂ ਆਹ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ। ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ, ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖ ਕੇ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ, ਜਿਹੜੇ ਘਰ 'ਚ ਵਿਆਹ ਹੋਇਆ ਸੀਗਾ ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਪਾਰਕ 'ਚ ਚੰਗੇ। ਬਹਿ ਕੇ ਗੱਲ ਕਰਦੇ ਆ ਜੀ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਨੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ। ਤੇ ਉਹਨੇ ਦੇਖਿਆ ਸਨ ਆਫ ਪੜਿਆ ਵੀ ਉਹਦਾ ਮੁੰਡਾ, ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ। ਪਨੀ 1000-5000 ਗੋਲੀ ਪਾਤੀ ਉਹਦੇ ਤੇ। 10 ਸਾਲੇ ਬੰਦ। ਹਾਂ ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰਿਟ ਰੁੱਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ, ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ। ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ। ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰੁਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਆ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ, ਤੀਏ ਦਿਨ ਫਿਰ ਮੈਂ ਆਪ ਕਹਿੰਦੀ, ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ, ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ। ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ। ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ।
ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ, ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ, ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। 3 ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂਜੀ 10 ਟੀਕੇ ਸੀਗੇ। ਹਾਂ, ਉਹ ਟੀਕੇ ਨਾਲ ਆਹੀ ਚੀਚੀ, ਹਾਂ, ਔਰ ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਲੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਭਾਜੀ ਮੈਂ ਦਿਲਪ੍ਰੀਤ ਕੌਰ ਆ। ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਡਾਕਟਰ ਆਫ ਮੇਜਰ, ਮੈਂ ਗੁਰੂਵਾਰ ਸਾਹਿਬ ਦੀ ਰਹਿਣ ਵਾਲੀ ਆ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ ਮੇਰੇ ਭਰਾ ਨੇ ਦੇਖੀ ਭਰਾ ਦਾ ਹਾਲ। ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਦੇ ਚੱਕੋ ਫੇਕੋ ਦੇਖ ਹੱਥ। ਮੇਰੇ ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਅੰਦਰ ਹੀ ਪੈ ਰਹਿੰਦੇ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ। ਹਾਂ, ਆ ਲਿਆ ਵੀ ਮੇਰਾ ਭਰਾ ਇਹਦੇ ਵਿੱਚ ਹੱਥ ਦੇ ਕਿਹੜੇ ਇਹਦੇ ਵੀ। ਇਹਦੇ ਹੱਥ ਵੀ ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਮੇਰੇ ਭਰਾ ਦਾ ਬੇਟਾ ਹੈ। ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਬਰਦਰ ਦਾ ਇਹਦਾ। ਇਹਦਾ ਹਾਂ, ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਅੱਛਾ ਜੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ, ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜਿਹੀ ਬੱਚੀ। ਹਾਂ, ਕੁੜੀ ਹੈ ਇਹਦੀ ਭੈਣ ਦੀ। ਭਰਾ ਕਾਹਤੇ ਨਹੀਂ ਆਏ? ਉਹ ਕਹਿੰਦੇ ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗੱਲ ਜੀ ਕਰਦਾ ਜਾਣ ਨੂੰ। ਤੇ ਫਿਰ ਉਦੋਂ ਮੈਂ ਹਟਦਾ ਸੀ। ਹੁਣ ਦਿੱਤਾ ਵੀ ਪਿਆ ਵਾ, ਘਰ ਇੰਨੀ ਕਿਹਾ ਸੀ ਨਹੀਂ ਪਰ ਜੇਬ 'ਚ ਸੀ। ਲੈ ਪਰ ਉਹ ਇੰਨਾ ਨਹੀਂ ਪਤਾ ਇਹਨਾਂ ਪੁਲਿਸ ਨੇ ਆ ਜਾਣਾ, ਫਿਰ ਉਹਦਾ ਨਾਮ ਨਹੀਂ। ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆ ਨਿੱਕਾ ਜਿਹਾ ਜਵਾਕ ਆ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਛੱਡਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ, ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਹੀ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਹੀ ਜਾਣਾ ਵਾ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ। ਸਾਡੇ ਮੁਹੱਲੇ 'ਚ ਕਹਿੰਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਸਾਰੀਆਂ ਟੀਕਾ ਲਾਉਂਦੀਆਂ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ। ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਸੀ? ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਜੋ। ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਬਹੁਤ, ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ। ਕਹਿੰਦੀ ਜਦੋਂ ਥੋੜੇ ਵੱਡੇ ਹੋਏ, ਹਾਂ ਉਦੋਂ ਸਮੈਕ ਸੀ। ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ। ਸਨੀ ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ।
ਪਰ ਕਹਿੰਦੀ ਮੇਰੇ ਤੋਂ ਛੱਡ। ਹੁਣ ਉਹਦੇ ਘਰ ਵਾਲੇ ਨੇ ਛੱਡਤਾ ਹੈ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ। ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਉੱਥੇ ਰਹਿ ਜਾਂਦਾ ਬੰਦਾ, ਘਰੋਂ ਨਿਕਲਦਾ ਨਸ਼ਾ ਲੈਂਦਾ, ਫੇਰ ਘਰੇ ਆ ਕੇ ਬਹਿ ਜਾਂਦਾ। ਇੱਕ ਇਹਦੇ 'ਚ ਹੋਰ ਸਮੱਸਿਆ ਆਨਪ੍ਰੀਤ, ਮੈਂ ਦੇਖਿਆ ਸਾਡੇ, ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ, ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ। ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੁੱਤ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ, ਕਿਉਂਕਿ ਪੈਸਾ ਵਾਧੂ ਆ, ਤੇ ਉਹਨੇ ਬਸ 10,000 ਰੁਪਇਆ ਘਰੋਂ, ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ ਬਸ। ਉੱਥੇ ਇਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ ਦੁਬਈ ਜਾ ਕੇ ਲਾਉਂਦਾ। ਹਾਂ, ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ, ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ੌਕੀਨ ਬਾਹਲਾ, ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ, ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ। ਉਹਨੇ ਕੀ ਕਰਨਾ, ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਮੈਂ ਬੜੀਆਂ ਗਾਲਾਂ ਉਹਨੂੰ। ਮੈਂ ਸੈਂਟਰ, ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਮ, ਵੈਸੇ ਜਗਤਾਰ ਆ ਉਹਦਾ ਨਾਮ, ਖੰਨੇ ਕੋਲ ਆ ਜਿਹੜਾ, ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ, ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ, ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਹਾਂ, ਤੜਕੇ ਉਠਾ ਕੇ। ਦੇਖੋ ਇਹ ਕਈ ਸੈਂਟਰ ਆ ਇੱਦਾਂ ਦੇ ਜਿਹੜੇ ਹੈਗੇ ਨੇ ਇੱਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ, ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ ਛੱਡ ਕੇ, ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਆ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ, ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਪੁੱਛ ਲਿਆ ਉਹਨੂੰ ਬਣਾਉਣਾ ਆ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਥੋੜੀ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ। ਦੇਖੋ ਇਹ ਫਿਲਮਾਂ ਆ ਸੀਨ ਹੀ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ, ਮੈਂ ਉਹਨੂੰ ਇਹੀ ਗੱਲ ਕਹੀ ਆ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂ ਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ, ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ ਅਸੀਂ ਵੀ ਸਮਝਦੇ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ, ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂ ਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ 1 ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ। ਕਲੀਅਰ ਗੱਲ ਕਰੋ। ਹਾਂ, ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ, ਮੈਨੂੰ ਗੱਲ ਕਰਾ ਦਿਓ। ਹਾਂ, ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ, ਕੱਲ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਜਿਹੜੇ ਪੇਪਰ ਆ ਉਹ ਮੈਂ ਦੱਸ ਦੂੰਗਾ ਕਿੱਥੇ ਪਏ ਆ। ਹਾਂ, ਉਹ ਚੱਕ ਕੇ ਕਰਾ ਦਿੰਦੇ। ਤੁਹਾਨੂੰ ਬਣਾਉਣੇ ਆ। ਹਾਂ, ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਹੈ, ਮੇਰੇ ਭਰਾ ਆ ਤੁਸੀਂ, ਆਪਾਂ ਉਹ ਇੱਥੋਂ ਕਰਾ ਲਾਂਗੇ।
ਉਹ ਸਭ ਕੁਝ ਜਦ ਹੋਣਾ ਤੇ ਆਉਂਦਾ ਹੁੰਦਾ ਸਭ ਕੁਝ ਤਕੜੇ ਹੋ ਜਾਓ ਤਕੜੇ ਹੋ। ਠੀਕ ਆ ਭੈਣੇ, ਜਿਉਂਦੀ ਵਸਦੀ ਰਹੇ। ਤੂੰ ਮੇਰੀ ਭੈਣ ਆ, ਮੈਂ ਤੈਨੂੰ ਉਦੋਂ ਵੀ ਕਿਹਾ ਸੀ। ਇੱਕ ਲੋਕ ਕਹਿੰਦੇ ਹੁੰਦੇ ਆ ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ, ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ ਚਲੋ ਦੇਵਾਂਗੇ ਛੋਟਾ ਮੋਟਾ ਉਹ ਤੈਨੂੰ ਮੈਨੂੰ ਦੇਵਾਂਗੇ, ਦੇ ਦਿੰਦੇ ਆ YouTube ਵਾਲਾ ਪੱਕਾ, ਇਹ ਪ੍ਰੋਮਿਸ ਦੇ ਦੇਣਾ। ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਦੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਹਰਪ੍ਰੀਤ ਠੀਕ ਆ? ਸੇ ਠੀਕ ਆ ਹੁਣ? ਫਰਕ ਆ ਕਿ ਨਾਲੋਂ? ਹਾਂ ਵੀ ਜੱਸਿਆ ਠੀਕ ਆ ਕਾਇਮ ਆ? ਹਾਂਜੀ ਹਾਂਜੀ ਸਹੀ ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਹਾਂ ਭੁੱਖ ਦਾ ਵਧੀਆ ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ, ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੀ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ ਤਾਂ ਕੱਢ ਸਕਦੇ ਆ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ ਭੈਣ ਸਾਡੇ ਸੁਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਪਾਸਪੋਰਟ ਘਰੇ ਪਏ ਹਾਂ, ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹੈ ਨਾ, ਗੱਲ ਹੋਈ ਸੀਗੀ ਭੈਣ ਹੁਣਾਂ ਨਾਲ। ਪਾਸਪੋਰਟ ਇਹਨੇ ਰਿਓ ਹੋਣੇ ਵਾਲਾ ਮੇਰਾ, ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਇੱਥੇ ਆਪਾਂ ਅਪਲਾਈ ਲੁਧਿਆਣੇ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ, ਤੇਰੀ ਤਾਂ ਡੇਟ ਹੈਗੀ ਆ ਦੱਸਦੇ ਸੀਗੇ। ਤੇ ਯਾਨੀ ਕਿ ਇਹਨਾਂ ਦੇ ਤੇਰੀ ਡੇਟ ਕਿੰਨੀ ਪਈ ਆ ਇਹ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ ਬਣਾਇਆ ਤੇਰੇ ਵਾਲੇ ਦੀ ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦੇ ਬਣਾਉਂਦੇ ਹਨਾ। ਹਾਂ, ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਹ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, ਕੋਈ ਦਰਦ ਪੇਨ, ਕੋਈ ਹੱਡ ਭੰਨਣੀ, ਕੁਛ ਨਹੀਂ, ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ। ਕਿਉਂਕਿ ਇਹੀ ਆ, ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ, ਯਾਰ ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆਹ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ। ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜੇ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਹਾਂ ਸੁੱਜ ਜਾਂਦੀ ਸੀ,
ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ, ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ ਦੇਖ ਐਨ ਥੱਲੇ ਹੁੰਦੀ ਥੱਲੇ ਵਾਲੀ ਨਾੜ ਨਬਜ ਹੁੰਦੀ ਜਿਹੜੀ ਨਬਜ ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਾਬਜ ਜਿਹੜੀ ਜਾਂਦੀ ਆ ਆਪਣੇ ਇੱਥੇ ਨਾਬਜ ਹੁੰਦੀ ਆ, ਫਿਰ ਇਹ ਉੱਤੇ ਹਾਂ ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ ਇਹ, ਤਾਂ ਹੀ ਬੰਦਾ ਮਰ ਜਾਂਦਾ ਜੀ ਇੱਥੋਂ ਕੱਟਦੇ ਆਪਾਂ। ਇਹ ਸਿੱਧੀ ਜਿਵੇਂ ਦਿਲ ਐ ਕਰਦਾ ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਜੀ ਹੱਥ ਉੱਤੇ ਤਾਂ ਮੈਂ ਦੇਖੀ ਆ ਦੇਖੋ ਬਾਹਾਂ ਤੇ ਢਿੱਡ ਤੇ ਉਹਨੇ ਇੱਥੇ ਆ ਜਗ੍ਹਾ ਤੇ ਇੱਥੇ ਸਾਰੇ ਟੀਕੇ ਲਾਏ ਹੋਏ ਆ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਸੀ ਕਾਲੇ ਕਾਲੇ ਫੁੱਲ। ਹਾਂ ਆ ਜਿਹੜੀ ਨਾੜ ਹੁੰਦੀ ਹੈ ਤੁਸੀਂ ਬਣਾਇਆ ਸੀ। ਹਾਂ ਆ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ, ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ। ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ ਇਹਨਾਂ ਦੀ ਸਟੋਰੀ ਦੇਖੀ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ, ਜਿਹੜੇ ਘਰ 'ਚ ਵਿਆਹ ਹੋਇਆ ਸੀਗਾ ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਪਾਰਕ 'ਚ ਚੰਗੇ ਬਹਿ ਕੇ ਗੱਲ ਕਰਦੇ ਆ ਜੀ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਨੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ। ਤੇ ਉਹਨੇ ਦੇਖਿਆ ਸਾਨੂੰ ਪੜਿਆ ਵੀ ਉਹਦਾ ਮੁੰਡਾ, ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ, ਪਤਾ 1000-5000 ਗੋਲੀ ਪਾਤੀ ਉਹਦੇ ਤੇ। ਹਾਂ ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰੈਟ ਰੁੱਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ। ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ। ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰੁਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਆ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ, ਤੀਏ ਦਿਨ ਫਿਰ ਮੈਂ ਆਪ ਕਹਿੰਦੀ ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ। ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ। ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। 3 ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂਜੀ 10 ਟੀਕੇ ਸੀਗੇ। ਹਾਂ ਉਹ ਟੀਕੇ ਨਾਲ ਆਹੀ ਚੀਚੇ ਹਾਂ ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਹ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਰੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਆ ਨੂੰਹ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਡਾਕਟਰ ਆਫ ਮੇਜਰ
ਹੋਈ ਸੀਗੀ ਜਿਸ ਦੌਰਾਨ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ ਹੁਣ। ਮੇਰੇ ਭਰਾ ਨੇ ਹਾਂ ਦੇਖੀ ਭਰਾ ਦਾ ਹਾਲ। ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਨੇ ਚੱਕੋ ਫੇਕੋ ਦੇਖ ਹੱਥ ਮੇਰੇ ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਉਹ ਅੰਦਰ ਹੀ ਪੈ ਰਹਿੰਦੇ ਆ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ ਹਾਂ। ਆ ਲਿਆ ਵੀ ਮੇਰਾ ਭਰਾ ਇਹਦੇ ਵਿੱਚ ਹੱਥ ਦੇ ਕਿਹੜੇ ਇਹਦੇ ਵੀ। ਇਹਦੇ ਹੱਥ ਵੀ ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਮੇਰੇ ਭਰਾ ਦਾ ਬੇਟਾ ਹੈ ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਬਰਦਰ ਦਾ ਇਹਦਾ। ਇਹਦਾ ਹਾਂ ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਅੱਛਾ ਜੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜੀ ਬੱਚੀ। ਹਾਂ ਕੁੜੀ ਹੈ ਇਹਦੀ ਭੈਣ ਦੀ। ਤੇ ਭਰਾ ਕਦ ਨਹੀਂ ਆਏ? ਉਹ ਕਹਿੰਦੇ ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗਾਂ ਜੀ ਕਰਦਾ ਜਾਣ ਨੂੰ। ਤੇ ਫਿਰ ਉਦੋਂ ਮੈਂ ਹਟਦਾ ਸੀ। ਮੈਨੂੰ ਦਿੱਤਾ ਹੈ ਵੀ ਪਿਆ ਵਾ, ਪਰ ਇੰਨੀ ਕਿਹਾ ਸੀ ਨਹੀਂ ਪਰ ਜੇਬ 'ਚ ਸੀ। ਲੈ ਪਰ ਉਹ ਇੰਨਾ ਨਹੀਂ ਪਤਾ ਇਹਨਾਂ ਪੁਲਿਸ ਨੇ ਆ ਜਾਣਾ, ਫੇਰ ਉਹਦਾ ਕੰਮ ਨਹੀਂ। ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆਹ ਨਿੱਕਾ ਜਿਹਾ ਜਵਾਕ ਆ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ, ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਛੱਡਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ, ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਉਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਜਾਣਾ ਮਾਂ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ। ਸਾਡੇ ਮੁਹੱਲੇ 'ਚ ਕਹਿੰਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਹੀ ਸਾਰੀਆਂ ਟੀਕਾ ਲਾਉਂਦੀਆਂ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ। ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਸੀ? ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਬਹੁਤ, ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ। ਕਹਿੰਦੀ ਜਦੋਂ ਥੋੜੇ ਜਿਹੇ ਵੱਡੇ ਹੋਏ, ਚੱਲਦੀ ਸੀ ਉਹਦਾ। ਹਾਂ ਉਦੋਂ ਸਮੈਕ ਸੀ। ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ। ਸਨੀ ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ। ਪਰ ਕਹਿੰਦੀ ਮੇਰੇ ਤੋਂ ਛੱਡ। ਹੁਣ ਉਹਦੇ ਘਰ ਵਾਲੇ ਨੇ ਛੱਡਤਾ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ। ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਉੱਥੇ ਰਹਿ ਜਾਂਦਾ ਬੰਦਾ, ਘਰੋਂ ਨਿਕਲਦਾ ਨਸ਼ਾ ਲੈਂਦਾ, ਫੇਰ ਘਰੇ ਬਹਿ ਜਾਂਦਾ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ, ਮੈਂ ਦੇਖਿਆ ਸਾਡੇ, ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ। ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ
ਮਾਂ ਦਾ ਪੁੱਤ ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ ਕਿਉਂਕਿ ਪੈਸਾ ਵਾਧੂ ਆ ਤੇ ਉਹਨੇ ਬਸ 10,000 ਰੁਪਇਆ ਘਰੋਂ ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਬੁੰਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨਾ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ। ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ, ਬਸ ਉੱਥੇ ਉਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਇਹ ਕੰਮ ਕੀਤਾ ਦੁਬਈ ਜਾ ਕੇ ਲਾਉਂਦਾ ਜੀ। ਹਾਂ ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ਕੀਨ ਬਾਲਾ ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ। ਉਹਨੇ ਕੀ ਕਰਨਾ ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਮੈਂ ਬੜੀਆਂ ਗਾਲਾਂ ਉਹਨੂੰ ਮੈਂ ਸੈਂਟਰ ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਂ, ਵੈਸੇ ਜਗਤਾਰ ਆ ਉਹਦਾ ਨਾਂ, ਖੰਨੇ ਕੋਲ ਹੈ ਜਿਹੜਾ ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਹਾਂ ਤੜਕੇ ਉਠਾ ਕੇ। ਦੇਖੋ ਇਹ ਕਈ ਸੈਂਟਰ ਆ ਇਦਾਂ ਦੇ ਜਿਹੜੇ ਹੈਗੇ ਨੇ ਇਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ ਛੱਡ ਕੇ ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਹੈ ਸੈਂਟਰ ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਪੁੱਛ ਲਿਆ ਉਹਨੂੰ ਬਣਾਉਣਾ ਹੈ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਉੜ ਗਈ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ। ਦੇਖੋ ਇਹ ਫਿਲਮਾਂ ਸੀ ਨਹੀਂ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ ਮੈਂ ਉਹਨੂੰ ਇਹੀ ਗੱਲ ਕਹੀ ਆ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ। ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ ਅਸੀਂ ਵੀ ਸਮਝਦੇ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ, ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ। ਰੋਕੀ ਕਾਕਾ 1 ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ। ਕਲੀਅਰ ਗੱਲ ਕਰੋ। ਹਾਂ ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ ਮੈਨੂੰ ਗੱਲ ਕਰਾ ਦਿਓ। ਹਾਂ ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ। ਪਾਲੇ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਜਿਹੜੇ ਪੇਪਰ ਆ ਉਹ ਮੈਂ ਦੱਸ ਦੂੰਗਾ ਕਿੱਥੇ ਪਏ ਆ। ਹਾਂ ਉਹ ਚੱਕ ਕੇ ਕਰਾ ਦਿੰਦੇ। ਤੁਹਾਨੂੰ ਬਣਾਉਣੇ ਆ। ਹਾਂ ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਆ ਮੇਰੇ ਭਰਾ ਆ ਤੁਸੀਂ, ਆਪਾਂ ਇਹਨੂੰ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣਾ ਤੇ ਆਉਂਦਾ ਹੁੰਦਾ ਸਭ ਕੁਝ। ਤਕੜੇ ਹੋ ਜਾਓ, ਤਕੜੇ ਹੋ। ਠੀਕ ਆ ਭੈਣੇ, ਜਿਉਂਦੀ ਵਸਦੀ ਰਹੇ। ਤੂੰ ਮੇਰੀ ਭੈਣ ਆ। ਮੈਂ ਤੈਨੂੰ ਉਦੋਂ ਵੀ ਕਿਹਾ ਸੀ, ਇੱਕ ਲੋਕ ਕਹਿੰਦੇ ਹੁੰਦੇ ਆ ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ। ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਦੇਵਾਂਗੇ ਛੋਟਾ ਮੋਟਾ ਉਹ ਟੁੰਨੂ ਮੈਨੂੰ ਦੇਵਾਂਗੇ, ਦੇ ਦਿੰਨੇ YouTube ਵਾਲਾ ਪੱਕਾ। ਇਹ ਪ੍ਰੋਮਿਸ ਦੇ ਦੇਣਾ, ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਨੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਹੁਣ ਤੁਸੀਂ ਠੀਕ ਆ? ਸੇ ਠੀਕ ਆ ਹੁਣ? ਫਰਕ ਆ ਕਿਹਨਾਂ ਨੂੰ? ਹਾਂ ਵੀ ਜੱਸਿਆ ਠੀਕ ਆ, ਕਾਇਮ ਆ? ਹਾਂਜੀ ਹਾਂਜੀ ਸਹੀ। ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ, ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ,
ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੇ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ, ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ ਤਾਂ ਕੱਢ ਸਕਦੇ ਆ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ ਚੋਂ ਇੱਕ ਵਾਰੀ ਬਾਹਰ ਚਲੇ ਜਾਣ, ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ, ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ, ਭੈਣ ਸਾਡੇ ਸੁਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ, ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਪਾਸਪੋਰਟ ਘਰੇ ਪਏ ਹਾਂ, ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹੈ ਗੱਲ ਹੋਈ ਸੀਗੀ ਭੈਣ ਹੁਣਾਂ ਨਾਲ। ਪਾਸਪੋਰਟ ਇਹਨੇ ਰਿਓ ਹੋਣੇ ਵਾਲਾ ਮੇਰਾ, ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਇੱਥੇ ਆਪਾਂ ਅਪਲਾਈ ਲੁਧਿਆਣੇ ਹੀ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ, ਤੇਰੀ ਤਾਂ ਡੇਟ ਹੈਗੀ ਆ ਦੱਸਦੇ ਸੀਗੇ, ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ ਨੇ ਬਣਾਇਆ ਤੇਰੇ ਵਾਲੇ ਨਹੀਂ ਖਾ, ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦਾ ਹੀ ਬਣਾਉਂਦੇ ਹਨਾ। ਹਾਂ, ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਹ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, ਕੋਈ ਦਰਦ ਪੇਨ, ਕੋਈ ਹੱਡ ਭੰਨਣੀ, ਕੁਛ ਨਹੀਂ, ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ, ਕਿਉਂਕਿ ਇਹੀ ਆ ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ, ਯਾਰ ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ, ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜਦੋਂ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਹਾਂ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ, ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ, ਦੇਖ ਥੱਲੇ ਵਾਲੀ ਨਾੜ, ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਬਜ ਜਿਹੜੀ ਜਾਂਦੀ ਆ ਆਪਣੇ ਇੱਥੇ ਨਬਜ ਹੁੰਦੀ ਆ, ਫਿਰ ਇਹ ਉੱਥੇ ਹਾਂ, ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ, ਤਾਂ ਹੀ ਬੰਦਾ ਮਰ ਜਾਂਦਾ ਜੀ। ਇੱਥੋਂ ਕੱਟਦੇ ਆਪਾਂ, ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਹੱਥ ਉੱਤੇ ਤਾਂ ਮੈਂ ਦੇਖਿਆ, ਆ ਦੇਖੋ ਬਾਹਾਂ ਤੇ, ਢਿੱਡ ਤੇ, ਉਹਨੇ ਇੱਥੇ ਆਹ ਜਗ੍ਹਾ ਤੇ ਇੱਥੇ ਸਾਰੇ ਟੀਕੇ ਲਾਏ ਹੋਏ ਆ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਨੇ ਕਾਲੇ ਕਾਲੇ ਫੁੱਲ। ਹਾਂ, ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਬਣਾਇਆ ਸੀ। ਹਾਂ, ਆਹ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ, ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ। ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖੀ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ, ਜਿਹੜੇ ਘਰ 'ਚ ਵਿਆਹ ਹੋਇਆ ਸੀਗਾ, ਘਰ ਵਾਲਾ ਇਹਦਾ ਯਾਨੀ ਕਿ ਨਾ
ਬਹੁਤ ਵਧੀਆ ਬੰਦਾ ਸੀਗਾ। ਪਾਰਕ 'ਚ ਚੰਗੇ ਬਹਿ ਕੇ ਗੱਲ ਕਰਦੇ ਆ ਜੀ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਅੱਛਾ ਜੀ। ਮਾੜਾ ਮੋਟਾ ਉਸੇ ਗੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਨੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ। ਤੇ ਉਹਨੇ ਦੇਖਿਆ ਸਨ ਆਫ ਪੜਿਆ ਵੀ ਉਹਦਾ ਮੁੰਡਾ, ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ। ਪਤਾ ਨਹੀਂ 1000-5000 ਗੋਲੀ ਪਾਤੀ ਉਹਦੇ ਤੇ। 10 ਸਾਲੇ ਬੰਦ। ਹਾਂ, ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰਿਟ ਰੁੱਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਹੀ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ, ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ। ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ। ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰੁਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ, ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਆ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ। ਤੀਏ ਦਿਨ ਫਿਰ ਮੈਂ ਆਪ, ਕਹਿੰਦੀ ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ, ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ। ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ। ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ, ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ, ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ, ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। 3 ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂਜੀ 10 ਟੀਕੇ ਸੀਗੇ। ਹਾਂ, ਉਹ ਟੀਕੇ ਨਾਲ ਆਹੀ ਚੀਚੀ, ਹਾਂ, ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ, ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ, ਮੈਂ ਤੇ ਮੇਰੇ ਭਰਾ ਨੇ। ਆਲੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਡਾਕਟਰ ਆਫ ਮੇਸਨ, ਮੈਂ ਗੁਰੂਵਾਰ ਸਾਹਿਬ ਦੀ ਰਹਿਣ ਵਾਲੀ ਹਾਂ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ ਮੇਰੇ ਭਰਾ ਨੇ ਭਰਾ ਦਾ ਹਾਲ ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਦੇ ਚੱਕੋ ਫੇਕੋ ਦੇਖ ਹੱਥ। ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਉਹ ਅੰਦਰ ਹੀ ਪੈ ਰਹਿੰਦੇ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ। ਹਾਂ, ਆ ਲਿਆ ਵੀ ਹੱਥ ਦੇ ਕਿਹੜੇ ਕਿਹੜੇ ਇਹਦੇ ਵੀ। ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਮੇਰੀ
ਕਿੰਨਾ ਦਾ ਬੇਟਾ ਹੈ ਆ ਨਿੱਕਾ ਜਿਹਾ ਭਰਾ ਆ ਬੇਟਾ ਖੜਾ ਬਰਦਰ ਦਾ ਇਹਦਾ। ਇਹਦਾ ਹਾਂ ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਅੱਛਾ ਜੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ ਛੋਟੀ ਜੀ ਬੱਚੀ। ਆ ਕੁੜੀ ਹੈ ਇਹਦੀ ਭੈਣ ਦੀ। ਭਰਾ ਕਾਹਤੇ ਨਹੀਂ ਆਏ? ਉਹ ਕਹਿੰਦੇ ਜਾਣ। ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗੱਲ ਜੀ ਕਰਦਾ ਜਾਣ ਨੂੰ। ਤੇ ਫਿਰ ਉਦੋਂ ਮੈਂ ਹਟਦਾ ਸੀ। ਮੈਨੂੰ ਦਿੱਤਾ ਹੈ ਵੀ ਪਿਆ ਵਾ ਘਰ ਇੰਨੀ ਕਿਹਾ ਸੀ ਨਹੀਂ, ਪਰ ਜੇਬ 'ਚ ਸੀ। ਲੈ ਪਰ ਉਹ ਇੰਨਾ ਨਹੀਂ ਪਤਾ ਇਹਨਾਂ ਪੁਲਿਸ ਨੇ ਆ ਜਾਣਾ, ਫੇਰ ਉਹਦਾ ਕੰਮ ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆਹ ਨਿੱਕਾ ਜਿਹਾ ਜਵਾਕ ਹੈ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਛੱਡਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ, ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਤਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਜਾਣਾ ਮਾਂ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ ਸਾਡੇ ਮੁਹੱਲੇ 'ਚ। ਕਹਿੰਦੀ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਸਾਰੀਆਂ ਟੀਕਾ ਲਾਉਂਦੀ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ। ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਸੀ? ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਬਹੁਤ, ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਸੀ। ਕਹਿੰਦੀ ਜਦੋਂ ਥੋੜੇ ਵੱਡੇ ਹੋਏ, ਚੱਲਦੀ ਸੀ ਉਹਦਾ। ਹਾਂ ਉਦੋਂ ਸਮੈਕ ਸੀ। ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ। ਸਨੀ ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ। ਪਰ ਕਹਿੰਦੀ ਮੇਰੇ ਤੋਂ ਛੱਡ। ਹੁਣ ਉਹਦੇ ਘਰ ਵਾਲੇ ਨੇ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ। ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਉੱਥੇ ਰਹਿ ਜਾਂਦਾ ਬੰਦਾ, ਘਰੋਂ ਨਿਕਲਦਾ ਨਸ਼ਾ ਲੈਂਦਾ, ਫੇਰ ਘਰੇ ਬਹਿ ਜਾਂਦਾ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ ਮੈਂ ਦੇਖਿਆ, ਸਾਡੇ ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟਾਂ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ। ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੌਦਾ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ ਕਿਉਂਕਿ ਪੈਸਾ ਵਾਧੂ ਆ ਤੇ ਉਹਨੇ ਬਸ 10,000 ਰੁਪਇਆ ਘਰੋਂ, ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ ਬਸ। ਉੱਥੇ ਉਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ ਦੁਬਈ ਜਾ ਕੇ ਲਾਉਂਦਾ ਰਿਹਾ। ਹਾਂ ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ, ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ੌਕੀਨ ਬਾਹਲਾ, ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ, ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ। ਉਹਨੇ ਕੀ ਕਰਨਾ, ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆਹ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਟਾਈਮ ਮੈਂ ਬੜੀਆਂ ਗਾਲਾਂ ਉਹਨੂੰ ਮੈਂ ਸੈਂਟਰ, ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਮ, ਵੈਸੇ ਜਗਤਾਰ ਆ ਉਹਦਾ ਨਾਮ, ਖੰਨੇ ਕੋਲ ਆ ਜਿਹੜਾ, ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ, ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ, ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ।
ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਆ ਹਾਂ, ਤੜਕੇ ਉਠਾ ਕੇ ਦੇਖੋ, ਇਹ ਕਈ ਸੈਂਟਰ ਆ ਇਦਾਂ ਦੇ ਜਿਹੜੇ ਹੈਗੇ ਨੇ ਇਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ, ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ ਛੱਡ ਕੇ, ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਆ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ, ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਆਪਾਂ ਪੁੱਛ ਲਿਆ ਉਹਨੂੰ ਬਣਾਉਣਾ ਆ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਉੜ ਗਈ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ। ਦੇਖੋ ਇਹ ਫਿਲਮਾਂ ਸੀ ਨਹੀਂ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ, ਮੈਂ ਉਹਨੂੰ ਇਹੀ ਗੱਲ ਕਹੀ ਆ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਜਲਦੀ ਬਣਾਓ ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ। ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ, ਅਸੀਂ ਵੀ ਸਮਝਦੇ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ। ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ 1 ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ। ਕਲੀਅਰ ਗੱਲ ਕਰੋ। ਹਾਂ, ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ, ਮੈਨੇ ਗੱਲ ਕਰਾ ਦਿਓ। ਹਾਂ, ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ, ਕੱਲ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਫਿਰ ਜਿਹੜੇ ਪੇਪਰ ਆ ਉਹ ਫਿਰ ਮੈਂ ਦੱਸ ਦੂੰਗਾ ਕਿੱਥੇ ਪਏ ਆ। ਹਾਂ, ਉਹ ਚੱਕ ਕੇ ਕਰਾ ਦਿੰਦੇ। ਤੁਹਾਨੂੰ ਪੜਾਉਣੇ ਆ। ਹਾਂ, ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਆ, ਮੇਰੇ ਭਰਾ ਆ ਤੁਸੀਂ, ਆਪਾਂ ਇਹਨੂੰ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣ ਤੇ ਆਉਂਦਾ ਹੁੰਦਾ, ਸਭ ਕੁਝ ਤਕੜੇ ਹੋ ਜਾਓ, ਤਕੜੇ ਹੋਣ। ਠੀਕ ਆ ਭੈਣੇ, ਜਿਉਂਦੀ ਵਸਦੀ ਰਹੇ। ਤੂੰ ਮੇਰੀ ਭੈਣ ਆ। ਮੈਂ ਤੈਨੂੰ ਉਦੋਂ ਵੀ ਕਿਹਾ ਸੀ, ਇੱਕ ਲੋਕ ਕਹਿੰਦੇ ਹੁੰਦੇ ਆ, ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ। ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਦੇਵਾਂਗੇ ਛੋਟਾ ਮੁੰਡਾ, ਉਹ ਤੈਨੂੰ ਮੈਨੂੰ ਦੇਵਾਂਗੇ, ਦੇ ਦਿੰਦੇ ਆ YouTube ਵਾਲਾ ਪੱਕਾ, ਇਹ ਪ੍ਰੋਮਿਸ ਦੇ ਦੇਣਾ। ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਦੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਹਨ ਤੁਸੀਂ? ਠੀਕ ਆ? ਸੇ ਠੀਕ ਆ? ਹੁਣ ਫਰਕ ਆ ਕਿ ਨਾਲੋਂ? ਹਾਂ ਵੀ ਜੱਸਿਆ ਠੀਕ ਆ? ਕਾਇਮ ਆ? ਹਾਂਜੀ ਹਾਂਜੀ ਸਹੀ ਹੈ। ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਹਾਂ ਭੁੱਖ ਦਾ ਵਧੀਆ ਲੱਗਦਾ। ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ, ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ, ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ, ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ, ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ, ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੇ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ, ਤਾਂ ਕੱਢ ਸਕਦੇ ਆ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ, ਭੈਣ ਸਾਡੇ ਸੁਰਜੀਤ ਕੌਰ, ਬਹੁਤ ਹੀ ਸਿਆਣੇ ਨੇ ਭੈਣ। ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ, ਵੀ ਅਸੀਂ ਚਾਹੁੰਦੇ ਹਾਂ ਹੁਣ
ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਉਹ ਫੋਨ ਕਰ ਪਾਸਪੋਰਟ ਘਰੇ ਪਏ ਆ। ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹਨਾ ਗੱਲ ਹੋਈ ਸੀਗੀ ਭੈਣ ਹੋਣਾ ਨਾਲ। ਪਾਸਪੋਰਟ ਨੇ ਰਿਓ ਹੋਣੇ ਵਾਲਾ ਮੇਰਾ। ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਫਿਰ ਇੱਥੇ ਆਪਾਂ ਅਪਲਾਈ ਲੁਧਿਆਣੇ ਹੀ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ ਤੇਰੀ ਤਾਂ ਡੇਟ ਹੈਗੀ ਆ, ਦੱਸਦੇ ਸੀਗੇ। ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। ਬਸ ਵੇ ਉਹ ਵੀ 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ ਨੇ ਬਣਾਇਆ ਤੇਰੇ ਵਾਲੇ ਵੀ ਸਾਲ ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦੇ ਬਣਾਉਂਦੇ ਆ ਨਾ। ਹਾਂ ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਸ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, ਨਹੀਂ ਨਹੀਂ ਕੋਈ ਦਰਦ ਪੇਨ, ਕੋਈ ਹੱਡ ਭੰਨਣੀ, ਕੁਛ ਨਹੀਂ, ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ, ਕਿਉਂਕਿ ਇਹੀ ਆ ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ, ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ, ਯਾਰ ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀਆਂ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ। ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜੇ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਂਹ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ, ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ, ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ, ਦੇਖ ਐਨ ਥੱਲੇ ਹੁੰਦੀ, ਥੱਲੇ ਵਾਲੀ ਨਾੜ ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਾਬਜ ਜਿਹੜੀ ਜਾਂਦੀ ਆ ਆਪਣੇ ਇੱਥੇ ਨਾਬਜ ਹੁੰਦੀ ਆ, ਫਿਰ ਇਹ ਉੱਤੇ ਹਾਂ ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ, ਸਰੀਰ ਤੇ ਜਾਂਦੀ ਆ ਇਹ, ਤਾਂ ਹੀ ਬੰਦਾ ਮਰ ਜਾਂਦਾ ਜੀ ਇੱਥੋਂ ਕੱਟਦੇ ਆਪਾਂ। ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਜੀ ਹੱਥ ਉੱਤੇ ਤਾਂ ਮੈਂ ਦੇਖਿਆ। ਆ ਦੇਖੋ ਬਾਹਾਂ ਤੇ, ਢਿੱਡ ਤੇ, ਉਹਨੇ ਇੱਥੇ ਆਹ ਜਗ੍ਹਾ ਤੇ ਇੱਥੇ ਸਾਰੇ ਟੀਕੇ ਲਾਏ ਹੋਏ ਜੀ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਨੇ ਕਾਲੇ ਕਾਲੇ ਫੁੱਲ। ਹਾਂ ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਮੈਂ ਆਇਆ ਸੀ। ਹਾਂ ਆਹ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ, ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ, ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖ ਕੇ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ, ਜਿਹੜੇ ਘਰ 'ਚ ਵਿਆਹ ਹੋਇਆ ਸੀਗਾ ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਪਾਰਕ 'ਚ ਚੰਗੇ ਗੱਲ ਕਰਦੇ ਆ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਦੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ, ਤੇ ਉਹਨੇ ਦੇਖਿਆ ਸਨ ਆਫ ਪੜਿਆ ਵੀ ਉਹਦਾ ਮੁੰਡਾ, ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ, ਪਨੀ 1000-5000 ਗੋਲੀ ਪਾਤੀ ਉਹਦੇ ਤੇ। 10 ਸਾਲੇ ਬੰਦ। ਹਾਂ ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰਿਟ ਰੁੱਟ ਪਾਤੀਆਂ ਕੁੜੀ ਨੇ।
ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਹੀ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ। ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ, ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰੁਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਆ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ, ਤੀਏ ਦਿਨ ਫਿਰ ਮੈਂ ਆਪ ਕਹਿੰਦੀ ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ। ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ ਮੈਂ ਪੇਕੀ ਆ ਕੇ ਰਹਿਣ ਲੱਗ ਗਈ। ਮੇਰਾ ਘਰ ਵਾਲਾ ਵੀ ਉੱਥੇ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ, ਕਾਰਾਂ, ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ, ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। 3 ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂ, ਉਹ ਟੀਕੇ ਨਾਲ ਆਹੀ ਚੀਚੀ ਹਾਂ ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਲੇ ਮੈਂ ਤੈਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ ਮੇਰੇ ਭਰਾ ਨੇ ਭਰਾ ਦਾ ਹਾਲ ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਦੇ ਚੱਕੋ ਫੇਕੋ ਦੇਖ ਹੱਥ। ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਅੰਦਰ ਹੀ ਪੈ ਰਹਿੰਦੇ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ। ਹਾਂ, ਆ ਲਿਆ ਵੀ ਹੱਥ ਦੇ ਕਿਹੜੇ ਕਿਹੜੇ ਇਹਦੇ ਵੀ। ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਬਰਦਰ ਦਾ ਇਹਦਾ। ਹਾਂ ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜਿਹੀ ਬੱਚੀ। ਹਾਂ ਕੁੜੀ ਇਹਦੀ ਭੈਣ ਦੀ। ਭਰਾ ਕਾਹਤੇ ਨਹੀਂ ਆਏ? ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ 'ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗੱਲ ਜੀ ਕਰਦਾ ਜਾਣ ਨੂੰ। ਤੇ ਫਿਰ ਵੀ ਪਿਆ ਵਾ ਨਹੀਂ, ਪਰ ਜੇਬ 'ਚ ਸੀ ਲੈ। ਪਰ ਇੰਨਾ ਨਹੀਂ ਪਤਾ ਨਾ ਪੁਲਿਸ ਨੇ ਆ ਜਾਣਾ, ਫਿਰ ਉਹਦਾ ਨਾਮ ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਨਿੱਕਾ ਜਿਹਾ ਜਵਾਕ ਆ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਸਿੱਟਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ।
ਕਹਿੰਦਾ ਉਹਨੇ ਚੀਕ ਮਾਰੀ ਹਾਏ ਓਏ, ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ, ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ ਮਰ ਜਾਓਗੇ ਓਏ। ਕਹਿੰਦੀ ਉਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਹੀ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ, ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਹੀ ਜਾਣਾ ਮਾਂ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੇ ਆ। ਸਾਡੇ ਮੁਹੱਲੇ 'ਚ ਕਹਿੰਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਹੀ ਸਾਰੀਆਂ ਟੀਕਾ ਲਾਉਂਦੀਆਂ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ, ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰਸਾਏ ਬਾਰਡਰ ਦੇ ਏਰੀਏ ਤੇ ਆ, ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ। ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਬਹੁਤ, ਟੀਕੇ ਲਾਉਂਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ, ਕਹਿੰਦੀ ਜਦੋਂ ਥੋੜੇ ਵੱਡੇ ਹੋਏ ਹਾਂ ਉਦੋਂ ਸਮੈਕ ਸੀ, ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ ਸਨੀ, ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ, ਪਰ ਕਹਿੰਦੀ ਮੇਰੇ ਤੋਂ ਛੱਡ। ਹੁਣ ਉਹਦੇ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ, ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ ਮੈਂ ਦੇਖਿਆ, ਸਾਡੇ ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ, ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ, ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੁੱਤ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ ਕਿਉਂਕਿ ਪੈਸਾ ਵਾਧੂ ਆ, ਤੇ ਉਹਨੇ ਬਸ 10,000 ਰੁਪਇਆ ਘਰੋਂ, ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ, ਬਸ ਉੱਥੇ ਇਦੋਂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ ਦੁਬਈ ਜਾ ਕੇ ਲਾਉਂਦਾ ਰਿਹਾ। ਹਾਂ, ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ, ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ੌਕੀਨ ਬਾਹਲਾ, ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ, ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ, ਉਹਨੇ ਕੀ ਕਰਨਾ, ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆਹ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਮੈਂ ਬੜੀਆਂ ਗਾਲਾਂ ਉਹਨੂੰ ਮੈਂ ਸੈਂਟਰ, ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਂ, ਵੈਸੇ ਜਗਤਾਰ ਆ ਉਹਦਾ ਨਾਂ, ਖੰਨੇ ਕੋਲ ਆ ਜਿਹੜਾ, ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ, ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ, ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਹਾਂ, ਤੜਕੇ ਉਠਾ ਕੇ ਦੇਖੋ, ਇਹ ਕਈ ਸੈਂਟਰ ਆ ਇੱਦਾਂ ਦੇ ਜਿਹੜੇ ਹੈਗੇ ਨੇ ਇੱਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ, ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਤੇ ਇਹਨੇ ਛੱਡ ਕੇ, ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਆ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ, ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਅੰਕਲ ਜੀ। ਜੇ ਤਾਂ ਬਾਹਰਲਾ ਪੁੱਛ ਲਿਆ ਉਹਨੂੰ ਬਣਾਉਣਾ ਆ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਉੜ ਗਈ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ।
ਤੇ ਚਲੋ ਹਨੇਰੀ ਆ ਗਈ ਜੀ, ਦੇਖੋ ਇਹ ਫਿਲਮਾਂ ਦਾ ਸੀਨ ਹੀ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ ਮੈਂ ਉਹਨੂੰ ਇਹੀ ਗੱਲ ਕਹੀ ਹੈ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਜਲਦੀ ਬਣਾਓ ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ, ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ ਅਸੀਂ ਵੀ ਸਮਝਦੇ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ, ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ ਇੱਕ ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ। ਕਲੀਅਰ ਗੱਲ ਕਰੋ। ਹਾਂ ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ। ਹੈ ਭੈਣੇ ਮੈਨੂੰ ਗੱਲ ਕਰਾ ਦਿਓ। ਹਾਂ ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ, ਬਾਲੇ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਫਿਰ ਜਿਹੜੇ ਪੇਪਰ ਆ ਉਹ ਫਿਰ ਮੈਂ ਦੱਸ ਦੂੰਗਾ ਕਿੱਥੇ ਪਏ ਆ, ਹਾਂ ਉਹ ਚੱਕ ਕੇ ਕਰਾ ਦਿੰਦੇ। ਤੁਹਾਨੂੰ ਬਣਾਉਣੇ ਆ। ਹਾਂ ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ, ਠੀਕ ਹੈ। ਆ ਮੇਰੇ ਭਰਾ ਆ ਤੁਸੀਂ, ਆਪਾਂ ਇਹਨੂੰ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣਾ ਤੇ ਆਉਂਦਾ ਹੁੰਦਾ ਸਭ ਕੁਝ। ਤਕੜੇ ਹੋ ਜਾਓ, ਤਕੜੇ ਹੋਣ, ਠੀਕ ਹੈ ਭੈਣੇ, ਜਿਉਂਦੀ ਵਸਦੀ ਰਹੇ। ਤੂੰ ਮੇਰੀ ਭੈਣ ਆ, ਮੈਂ ਤੈਨੂੰ ਉਦੋਂ ਵੀ ਕਿਹਾ ਸੀ। ਇੱਕ ਲੋਕ ਕਹਿੰਦੇ ਹੁੰਦੇ ਆ ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ, ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਦੇਵਾਂਗੇ ਛੋਟਾ ਮੋਟਾ ਉਹ ਤੈਨੂੰ ਮੈਨੂੰ ਦੇਵਾਂਗੇ, ਦੇ ਦਿੰਦੇ ਆ YouTube ਵਾਲਾ ਪੱਕਾ, ਇਹ ਪ੍ਰੋਮਿਸ ਦੇ ਦਿੰਦਾ। ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਦੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਅਨਪ੍ਰੀਤ ਠੀਕ ਆ? ਸੇ ਠੀਕ ਆ ਹੁਣ? ਫਰਕ ਆ ਕਿ ਨਾਲੋਂ? ਹਾਂ ਵੀ ਜੱਸਿਆ ਠੀਕ ਆ, ਕਾਇਮ ਆ? ਹਾਂਜੀ ਹਾਂਜੀ ਸਹੀ ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਹਾਂ ਭੁੱਖ ਦਾ ਵਧੀਆ ਲੱਗਦਾ। ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਟਾਈਮ, ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ, ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ, ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ, ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੇ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਬਾਈ ਜ਼ਰੂਰ ਬੇਨਤੀ ਹੈ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ, ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ, ਤਾਂ ਕੱਢ ਸਕਦੇ ਹਾਂ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ, ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਕਿ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ, ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ ਭੈਣ ਸਾਡੇ ਸੁਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ, ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਪਾਸਪੋਰਟ ਘਰੇ ਪਏ ਹਾਂ ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ, ਹੈ ਨਾ, ਗੱਲ ਹੋਈ ਸੀਗੀ ਭੈਣ ਹੁਣਾਂ ਨਾਲ। ਪਾਸਪੋਰਟ ਇਹਨੇ ਰਿਓ ਹੋਣੇ ਵਾਲਾ ਮੇਰਾ, ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਇੱਥੇ ਆਪਾਂ ਅਪਲਾਈ ਲੁਧਿਆਣੇ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ ਤੇਰੀ ਤਾਂ ਡੇਟ ਹੈਗੀ ਆ, ਦੱਸਦੇ ਸੀਗੇ। ਤੇ ਯਾਨੀ ਕਿ ਇਹਨਾਂ ਦੇ ਤੇਰੀ ਡੇਟ ਕਿੰਨੀ ਪਈ ਆ ਇਹ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ?
मैं तो 2-3 साल होगा खत्म हुए मुड़ के बना ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ ਵੇ ਉਹ ਵੀ 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ ਆ ਫਿਰ ਉਹ ਤਾਂ ਚਲੋ ਨੇ ਬਣਾਇਆ तेरे वाले भी था ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ 5 ਸਾਲ ਦੇ ਬਣਾਉਂਦੇ ਹਨਾ। ਹਾਂ ਇਹਦੀ ਤਾਂ ਹੀ ਡੇਟ ਨਿਕਲ ਗਈ ਆ। ਚਲੋ ਵਾਹਿਗੁਰੂ ਮਿਹਰ ਕਰੇ। ਹੁਣ ਜਾਨੀ ਕਿ ਉਹ ਸਰੀਰਕ ਸਮੱਸਿਆ ਤਾਂ ਕੋਈ ਨਹੀਂ ਆ ਰਹੀ ਇਸ ਟਾਈਮ, नहीं नहीं ਕੋਈ ਦਰਦ ਪੇਨ ਕੋਈ ਹੱਡ ਭੰਨਣੀ ਕੁਛ ਨਹੀਂ, ਠੀਕ ਹੈ ਭੈਣੇ? ਬਿਲਕੁਲ ਠੀਕ ਹੈ ਵੀਰੇ। ਬਸ ਵਾਹਿਗੁਰੂ ਮਿਹਰ ਕਰਨ ਮੇਰੇ ਭਰਾਵਾਂ ਨੂੰ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ, ਕਿਉਂਕਿ ਇਹੀ ਆ ਅੱਜ ਕੁੜੀ ਆਈ ਆ, ਮੈਂ ਤੁਹਾਨੂੰ ਮਿਲਾਉਣੀ ਸੀ ਤੁਸੀਂ ਮੁੜ ਗਏ, ਮੈਂ ਤਾਂ ਹੀ ਤੁਹਾਨੂੰ ਬੁਲਾਇਆ ਹਨਾ। ਮਿਲਣੇ ਸੀ, ਦੇਖਿਓ ਉਹਦੀਆਂ ਬਾਹਾਂ ਕਿੱਡੀਆਂ ਕਿੱਡੀਆਂ ਹੋਈਆਂ ਸੁੱਜ ਕੇ ਯਾਰ, ਮੈਂ ਤਾਂ ਹੈਰਾਨ। ਉਹਨੇ ਪੂਰਾ ਸਰੀਰ ਦਿਖਾਇਆ ਅਨਪ੍ਰੀਤ, ਕੋਈ ਜਗ੍ਹਾ ਹੀ ਨਹੀਂ ਜਿੱਥੇ ਟੀਕਾ ਨਹੀਂ ਲਾਉਂਦੀ ਸੀ ਉਹ। ਆਹ ਜਗ੍ਹਾ ਤੇ ਵੀ ਟੀਕੇ, ਲੱਤਾਂ ਤੇ ਵੀ, ਆ ਖੁੱਚਾਂ ਤੇ। ਕਿੱਥੇ ਫੋਟੋਆਂ ਜੀ ਉਹਦੇ ਫੋਨ ਵਾਲੀਆਂ ਜਿਹੜੀ ਕਿਹਨੇ ਖਿੱਚੀਆਂ ਸੀ? ਆਹ ਟੀਕੇ ਦਿਖਾਈ ਤੇ ਯਾਨੀ ਕਿ ਉਹਦੇ ਨਸ ਜਿਹੜੀ ਲੱਭੀ ਨਾ ਖੂਨ ਕੱਢਣ ਲਈ, ਉਹਨੇ ਆਪ ਹੀ ਕੱਢਿਆ ਅੰਦਰੋਂ। ਇੰਨੀ ਸੂਈ ਵਿੱਚ ਜਾਣ ਤੋਂ ਬਾਅਦ ਫਿਰ ਉਹਨੇ ਆਪ ਖੂਨ ਕੱਢ ਕੇ ਦਿੱਤਾ ਆਪਾਂ ਨੂੰ। ਆਦੇ ਦੇਖ ਸੂਈ ਉਹਨੇ ਸਿੱਧੀ ਸੂਈ ਘਸੋਈ ਵਿੱਚ। ਉਹ ਕਹਿੰਦੀ ਵੀਰੇ ਜੇ ਮੈਂ ਟੀਕਾ ਵੀ ਲਾ ਲੈਂਦੀ ਸੀ ਨਾ ਇਸ ਸੂਈ ਦੇ ਯਾਨੀ ਕਿ ਥੱਲੇ ਡੀਪ, ਤਾਂ ਫਿਰ ਨਸ਼ਾ ਨਹੀਂ ਸੀ ਹੁੰਦਾ, ਇੱਕਦਮ ਹੀ ਮੇਰੀਆਂ ਬਾਹਾਂ ਸੁੱਜ ਜਾਂਦੀ ਸੀ ਤੇ ਘਬਰਾਹਟ ਹੋਣ ਲੱਗ ਜਾਂਦੀ ਹੁੰਦੀ ਸੀ। ਕਹਿੰਦੀ ਜਦੋਂ ਅੰਦਰਲੇ ਖੂਨ 'ਚ ਮੈਂ ਟੀਕਾ ਲਾ ਲੈਂਦੀ ਸੀ। ਦੇਖ ਸੂਈ ਸਾਰੀ ਉਹਨੇ ਸਿੱਧੀ ਸੂਈ ਵਿੱਚ ਮਾਰੀ ਤੇ ਵਿੱਚ ਮਾਰ ਕੇ ਅੰਦਰਲੀ ਜਿਹੜੀ ਨਾੜ ਹੁੰਦੀ ਆ ਨਾ ਦੇਖ ਐਨ ਥੱਲੇ ਹੁੰਦੀ ਥੱਲੇ ਵਾਲੀ ਨਾੜ ਨਬਜ ਹੁੰਦੀ ਜਿਹੜੀ ਨਬਜ, ਉਹਦੇ 'ਚ ਖੂਨ ਕੱਢ ਕੇ ਦਿੱਤਾ ਉਹਨੇ ਆਪਦਾ। ਇਹ ਨਾਬਜ ਜਿਹੜੀ ਜਾਂਦੀ ਆ ਆਪਣੇ ਇੱਥੇ ਨਾਬਜ ਹੁੰਦੀ ਆ, ਫਿਰ ਇਹ ਦਗਾਉਤੇ ਹਾਂ ਇਹ ਸਾਰੇ ਦਿਲ ਤੱਕ ਜਾਂਦੀ ਹੈ ਨਾ। ਸਰੀਰ ਤੇ ਜਾਂਦੀ ਆ ਇਹ, ਤਾਂ ਹੀ ਬੰਦਾ ਮਰ ਜਾਂਦਾ ਜੀ ਇੱਥੋਂ ਕੱਟਦੇ ਆਪਾਂ। ਇਹ ਸਿੱਧੀ ਜਿਵੇਂ ਦਿਲ ਐ ਕਰਦਾ, ਉਹ ਨਬਜ ਸਿੱਧੀ ਉਹਦੇ ਨਾਲ ਜੁੜੀ ਹੁੰਦੀ ਹੈ। ਦੇਖੋ ਨੇ ਬੁਖਾਰ ਵੀ ਤਾਂ ਹੀ ਚੈੱਕ ਹੁੰਦਾ। ਇਹ ਦੇਖੋ ਉਹਨੇ ਕਿੰਨਾ ਟਾਈਮ ਲਾ ਕੇ ਮਸਾਂ ਆਦੇ ਹੱਥ ਉਹਦੇ ਕਿਵੇਂ ਗਲ ਗਏ ਸਾਰੇ। ਜੀ ਹੱਥ ਉੱਤੇ ਤਾਂ ਮੈਂ ਦੇਖੀ ਆ ਦੇਖੋ ਬਾਹਾਂ ਤੇ ਢਿੱਡ ਤੇ ਉਹਨੇ ਇੱਥੇ ਆਹ ਜਗ੍ਹਾ ਤੇ ਇੱਥੇ ਸਾਰੇ ਟੀਕੇ ਲਾਏ ਹੋਏ ਆ। ਆਹ ਚੀਜ਼ਾਂ ਤੇ ਇੱਥੇ ਜਿਹੜੇ ਹੋਏ ਪਏ ਨੇ ਕਾਲੇ ਕਾਲੇ ਫੁੱਲ। ਹਾਂ ਆਹ ਜਿਹੜੀ ਨਾੜ ਹੁੰਦੀ ਹੈ, ਤੁਸੀਂ ਬਣਾਇਆ ਸੀ। ਹਾਂ ਆਹ ਵੀ ਨਾੜ ਮੇਨ ਹੁੰਦੀ ਆ ਆਪਣੀ ਇੱਥੇ ਵਾਲੀ। ਜਦੋਂ ਆਪਣੇ ਡਾਇਲਸਿਸ ਹੁੰਦੀ ਹੈ ਇੱਥੋਂ ਕੱਢਦੇ ਆ ਨਾੜ, ਇਹ ਸਿੱਧੀ ਗੁਰਦੇ ਨਾਲ ਜੁੜੀ ਹੁੰਦੀ ਹੈ ਨਾੜ। ਤੇ ਯਾਨੀ ਕਿ ਮੈਂ ਤਾਂ ਹੈਰਾਨ ਰਹਿ ਗਿਆ। ਇਹ ਕੁੜੀ ਸਭ ਤੋਂ ਪਹਿਲਾਂ ਚਿੱਟਾ ਲਾਉਣ ਲੱਗੀ, ਇਹਨਾਂ ਦੀ ਸਟੋਰੀ ਦੇਖੀ ਆ। ਇਹਦਾ ਵਿਆਹ ਹੋਇਆ ਕੁੜੀ ਦਾ ਬੜੇ ਤਕੜੇ ਪਰਿਵਾਰ 'ਚ। ਜਿਹੜੇ ਘਰ 'ਚ ਵਿਆਹ ਹੋਇਆ ਸੀਗਾ, ਘਰ ਵਾਲਾ ਇਹਦਾ ਯਾਨੀ ਕਿ ਨਾ ਬਹੁਤ ਵਧੀਆ ਬੰਦਾ ਸੀਗਾ, ਪਾਰਕ 'ਚ ਚੰਗੇ। ਬਹਿ ਕੇ ਗੱਲ ਕਰਦੇ ਆ ਜੀ। ਖੜ ਨਹੀਂ ਹੋ ਰਿਹਾ ਤੇ ਇੱਧਰ ਦੀ ਆ ਜਾ। ਫਿਰ ਕੀ ਹੋਇਆ ਨਾ, ਇਹ ਕਿਤੇ ਲੜ ਲੁੜ ਪਏ ਆਪਸ ਵਿੱਚ ਘਰੇ, ਮਾੜਾ ਮੋਟਾ ਗੁੱਸੇ ਗਿੱਲੇ ਹੋ ਗਏ, ਲੜ ਪਏ। ਸਤਿ ਸ਼੍ਰੀ ਅਕਾਲ ਬਾਪੂ। ਤੇ ਉਹ ਕਹਿੰਦੀ ਇਹਨੇ ਥਾਣੇ ਰਿਪੋਰਟ ਕਰ ਦੇਤੀ, ਕੁੜੀ ਨੇ ਦਰਖਾਸਤ ਦੇਤੀ ਵੀ ਇਹਨੇ ਮੇਰੇ ਮਾਰਿਆ ਹਨਾ। ਤੇ ਉਹਨੇ ਕੀ ਕੀਤਾ, ਜਿਹੜੇ ਥਾਣੇ ਦਰਖਾਸਤ ਦਿੱਤੀ ਸੀ ਉੱਥੇ ਜਿਹੜਾ SHO ਸੀਗਾ, ਪਤਾ ਨਹੀਂ ਕੀ ਨਾਂ ਦੱਸਦੀ ਸੀ ਭੈਣ, ਸ਼ੇਰਾ ਸੋਢੀ ਪਤਾ ਨਹੀਂ ਕੀ, ਉਹਦੀ ਬਣਦੀ ਨਹੀਂ ਸੀ ਇਹਦੇ ਪਿਓ ਨਾਲ। ਮੁੰਡੇ ਦੇ ਪਿਓ ਨੇ ਉਹਦੇ ਥੱਪੜ ਮਾਰਿਆ ਸੀ SHO ਦੇ ਕਿਸੇ ਟਾਈਮ, ਤੇ ਉਹਨੇ ਦੇਖਿਆ ਸਾਨੂੰ ਪੜਿਆ ਵੀ ਉਹਦਾ ਮੁੰਡਾ। ਉਹਨੇ ਥਾਣੇ ਪਰਚਾ ਰੱਖ ਕੇ ਗੋਲੀਆਂ ਦਾ ਪਰਚਾ ਪਾਤਾ ਉਹਦੇ ਤੇ, ਪਤਾ 1000-5000 ਗੋਲੀ ਪਾਤੀ ਉਹਦੇ ਤੇ। 10 ਸਾਲੇ ਬੰਦ। ਹਾਂ ਉਹਨੂੰ ਜੇਲ੍ਹ ਭੇਜਤਾ। 27 ਤਰੀਕ ਨੂੰ ਅਰੈਸਟ ਹੋਇਆ, 29 ਤਰੀਕ ਨੂੰ ਉਹਨਾਂ ਨੇ ਪਰਚਾ ਪਾਇਆ। ਇਹਨੇ 27 ਤਰੀਕ ਨੂੰ ਹੀ ਜਦੋਂ ਪਤਾ ਲੱਗਿਆ, ਇਹਦੇ ਸਹੁਰੇ ਨੇ ਦੱਸਿਆ ਵੀ ਮੇਰੀ ਉਹਦੇ ਨਾਲ ਲਾਗ ਡਾਟ ਆ, ਵੀ ਉਹਦੇ ਤੇ ਪਰਚਾ ਪਾ ਦੇਣਾ ਉਹਨੇ। ਇਹਨੇ 28 ਤਰੀਕ ਨੂੰ ਹਾਈ ਕੋਰਟ ਨੂੰ ਰੈਟ ਰੁੱਟ ਪਾਤੀਆਂ ਕੁੜੀ ਨੇ, ਜਿਹਦੇ ਕਰਕੇ ਫਿਰ ਉਹ 3 ਮਹੀਨਿਆਂ 'ਚ ਬਰੀ ਹੋ ਗਿਆ ਮੁੰਡਾ ਬਾਅਦ 'ਚ। ਪਰ ਜਦੋਂ 3 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਇਆ, ਉਹਨੂੰ ਖੁੰਦਕ ਸੀਗਾ ਵੀ ਤੂੰ ਮੈਨੂੰ ਫਸਾਦਾ। ਉਹ ਫਿਰੋਜ਼ਪੁਰ ਜੇਲ੍ਹ ਗਿਆ ਸੀ, ਫਿਰੋਜ਼ਪੁਰ ਜੇਲ੍ਹ ਰਿਹਾ 3 ਮਹੀਨੇ। ਉੱਥੇ ਅੰਦਰ ਗੁੱਸੇ 'ਚ ਆਇਆ, ਟੀਕੇ ਲਾਉਣ ਲੱਗ ਗਿਆ, ਨਸ਼ਾ ਕਰਨ ਲੱਗ ਗਿਆ। ਜਦੋਂ ਬਾਹਰ ਆਇਆ ਟੀਕੇ ਲਾਉਂਦਾ ਸੀ ਪੂਰੇ, ਤੇ ਉਹ ਇਹ ਉਹਨੂੰ ਰੋਕਦੀ ਸੀ ਵੀ ਨਾ ਲਾ। ਇਹਨੇ 1-2 ਵਾਰੀ ਥਾਣੇ ਵੀ ਸੈਂਟਰ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੈਂਟਰ 'ਚੋਂ ਆ ਕੇ ਉਹਨੇ ਕੀ ਕਿਹਾ, ਕਹਿੰਦਾ ਵੀ ਤੂੰ ਕਹਿੰਦੀ ਹੈ ਨਾ ਵੀ ਚਿੱਟਾ ਛੱਡਣਾ ਵੀ ਸੌਖਾ, ਤੂੰ ਛੱਡ ਦੇ, ਵੀ ਤੂੰ ਲਾ ਕੇ ਦੇਖ ਥੋੜੇ ਦਿਨ, ਫਿਰ ਤੂੰ ਛੱਡ ਕੇ ਦਿਖਾ ਮੈਨੂੰ। ਤੇ ਇਹਦੇ ਇੱਥੇ ਰੁਮਾਲ ਬੰਨ੍ਹ ਕੇ ਉਹਨੇ ਇਹਦੇ ਟੀਕਾ ਲਾਤਾ ਕੁੜੀ ਦੇ। ਇਹ ਕਹਿੰਦੀ ਮੈਨੂੰ ਯਾਨੀ ਕਿ 1.5 ਦਿਨ ਤਾਂ ਹੋਸ਼ ਹੀ ਨਹੀਂ ਆਈ। ਜਦੋਂ ਮੈਨੂੰ ਹੋਸ਼ ਆਈ, ਮੈਨੂੰ ਇੰਨਾ ਵਧੀਆ ਲੱਗਿਆ ਰਿਹਾ ਸੀ, ਮੈਂ ਜਿਵੇਂ ਸਵਰਗ 'ਚ ਗਈ ਹੁੰਦੀ ਹਾਂ। ਦੂਏ ਦਿਨ ਕਹਿੰਦੀ ਫਿਰ ਮੈਂ ਆਪ ਲਵਾਇਆ ਕਹਿ ਕੇ, ਤੀਏ ਦਿਨ ਫਿਰ ਮੈਂ ਆਪ ਕਹਿੰਦੀ, ਫਿਰ ਮੈਂ ਆਪ ਲਾਉਣ ਲੱਗ ਗਈ ਟੀਕੇ। ਕਹਿੰਦੀ ਫਿਰ ਜਦੋਂ ਥੋੜੇ ਕੁ ਦਿਨ ਲੰਘੇ ਭੈਣੇ, ਵੀ ਮੈਨੂੰ ਐਂ ਹੀ ਲੱਗਿਆ ਕਰੇ ਜਿਵੇਂ ਸਵਰਗ ਹੁੰਦਾ, ਵੀ ਜਿਵੇਂ ਟੀਕਾ ਲਾਇਆ ਕਰਾਂ ਵੀ ਐਂ ਜਿਵੇਂ ਸਵਰਗਾਂ 'ਚ ਪਹੁੰਚ ਗਏ ਹੁੰਦੇ ਆ। ਪਰ ਕਹਿੰਦੀ ਸਮੇਂ ਦੇ ਨਾਲ ਫਿਰ ਮੈਨੂੰ ਲੱਗਿਆ ਵੀ ਮੈਂ ਗਲਤ ਪੰਗਾ ਲੈ ਲਿਆ, ਫਿਰ ਮੈਂ ਛੱਡਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਛੱਡ ਨਹੀਂ ਹੋਇਆ। ਕਹਿੰਦੀ ਉਸ ਤੋਂ ਬਾਅਦ
ਮੈਂ ਪੇਕੀ ਆ ਕੇ ਰਹਿਣ ਲੱਗ ਗਈ, ਮੇਰਾ ਘਰ ਵਾਲਾ ਵੀ ਉੱਥੇ ਹੀ ਆ ਗਿਆ ਪੇਕੀ। ਕਹਿੰਦੀ ਸਾਡੇ ਘਰੇ ਗੱਡੀਆਂ ਕਾਰਾਂ ਪੈਸਾ ਸਭ ਕੁਝ ਸੀਗਾ। ਕਹਿੰਦੀ ਫਿਰ ਅਸੀਂ ਹੌਲੀ ਹੌਲੀ ਸਾਰਾ ਕੁਝ ਵੇਚਣਾ ਸ਼ੁਰੂ ਕਰਤਾ। ਫਿਰ ਹਾਂ ਫਿਰ ਆ ਕੇ ਇਹਨਾਂ ਦਾ ਕੰਮ ਸੀਗਾ ਕਾਫੀ ਤਕੜਾ, ਉੱਥੇ ਲੋਟਰੀ ਦਾ ਕੰਮ ਸੀ ਇਹਨਾਂ ਦਾ। ਫਿਰ ਲੋਟਰੀ ਦਾ ਕੰਮ ਬੰਦ ਕਰਕੇ ਇਹਨਾਂ ਨੇ ਇੱਥੇ ਆ ਕੇ ਖੋਲ੍ਹ ਲਿਆ ਲੋਟਰੀ ਦਾ ਕੰਮ, ਗੁਰੂ ਹਰ ਸਹਾਏ। ਤੇ ਇੱਥੇ ਆ ਕੇ ਜਦੋਂ ਘਰੇ ਰਹਿਣ ਲੱਗੀ, ਨਾਲ ਹੀ ਭਰਾ ਦਾ ਘਰ ਸੀਗਾ, 3 ਭਰਾ ਸੀ ਇਹਦੇ ਭੈਣ ਦੇ। ਜਦੋਂ ਇਹ ਟੀਕੇ ਲਾਉਂਦੀ ਹੁੰਦੀ ਸੀ ਇਹਨੂੰ ਦੇਖ ਕੇ ਫਿਰ ਇਹਦੇ ਭਰਾ ਵੀ ਲਾਉਣ ਲੱਗ ਗਏ। ਫਿਰ ਇਹ ਵੇਚਣ ਲੱਗ ਗਈ। ਜਦੋਂ ਵੇਚਣ ਲੱਗ ਗਈ ਤਾਂ ਫਿਰ ਇਹਦੇ ਭਰਾ ਵੀ ਨਾਲ ਲੱਗ ਗਏ ਵੇਚਣ ਬੁੱਚਣ। ਹੁਣ ਜਿਹਦੀ ਜੇਬ 'ਚ ਹੋਵੇ ਸਮਾਨ ਫਿਰ ਉਹ ਲਾ ਹੀ ਲੈਂਦਾ। ਹਾਂ ਤੇ ਉਹ ਮੁੜ ਕੇ ਭਰਾ ਵੀ ਲਾਉਣ ਲੱਗ ਗਏ। ਤਿੰਨੇ ਹੀ ਭਰਾਵਾਂ ਦੀਆਂ ਵੀ ਬਾਹਾਂ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਜਦੋਂ ਇਹਨੇ ਮੈਨੂੰ ਦਿਖਾਈਆਂ। ਤੇ ਨਾ ਉਹਦੀਆਂ ਬਹੁਤ, ਅਸੀਂ ਰਾਤ ਉਹਨਾਂ ਨੂੰ ਕਿਹਾ ਸੀਗਾ। ਤੇ ਫਿਰ ਕੀ ਹੋਇਆ, ਇੱਕ ਭਰਾ ਜਿਹੜਾ ਵੱਡਾ ਸੀਗਾ ਉਹ ਮਰ ਗਿਆ ਮਹੀਨਾ ਪਹਿਲਾਂ। ਹਾਂਜੀ 10 ਟੀਕੇ ਸੀਗੇ। ਹਾਂ ਉਹ ਟੀਕੇ ਨਾਲ ਆਹੀ ਚੀਚੀ ਹਾਂ ਔਰ ਬਾਥਰੂਮ 'ਚ ਮਰਿਆ ਪਿਆ ਹੀ ਮਿਲਿਆ। ਤੇ ਪਰ ਫਿਰ ਇਹ ਇਸ ਗੱਲ ਤੋਂ ਫਿਰ ਇਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੈਂ ਹੁਣ ਮਾਰੀ ਜਾਵਾਂ। ਫਿਰ ਇਹਨੇ ਰਾਤ ਆਪਾਂ ਨੂੰ ਰੋਂਦੀ ਰੋਂਦੀ ਨੇ ਫੋਨ ਕੀਤਾ ਵੀ ਵੀਰੇ ਵੀ ਜਾਂ ਤਾਂ ਮੈਨੂੰ ਬਚਾ ਲਓ, ਵੀ ਜਾਂ ਮੈਂ 2-3 ਦਿਨਾਂ 'ਚ ਮਰ ਜਾਣਾ ਮੈਂ ਤੇ ਮੇਰੇ ਭਰਾ ਨੇ। ਆਰੇ ਮੈਂ ਤੁਹਾਨੂੰ ਦਿਖਾਉਣਾ, ਇਹਨਾਂ ਨੇ ਰਾਤ ਆਪਾਂ ਨੂੰ ਵੀਡੀਓ ਭੇਜੀ। ਆ ਕੁੜੀ ਆ, ਭਾਜੀ ਮੈਂ ਦਿਲਪ੍ਰੀਤ ਕੌਰ ਆ, ਆ ਨੂੰਹ ਆ ਬੈਠੀ ਜਿਹੜੀ ਹੁਣ ਆਈ ਹੋਈ ਸੀ ਭੈਣ, ਆ ਇਹਦਾ ਭਰਾ। ਡਾਟਰ ਆਫ ਮੀਟਨ। ਮੈਂ ਗੁਰੂ ਹਰ ਸਾਹਿਬ ਦੀ ਰਹਿਣ ਵਾਲੀ ਆ। ਮੇਰੀ ਮੈਰਿਜ 2013 ਵਿੱਚ ਹੋਈ ਸੀਗੀ, ਜਿਸ ਦੌਰਾਨ ਮੈਂ 2015 ਵਿੱਚ ਨਸ਼ਾ ਕਰਨ ਲੱਗ ਗਈ ਸੀਗੀ ਆਪਣੇ ਪਤੀ ਨਾਲ ਲੱਗ ਕੇ। ਉਹਨਾਂ ਨੇ ਨਸ਼ਾ ਕਰਨਾ ਛੱਡ ਦਿੱਤਾ। ਹੁਣ ਮੇਰੇ ਭਰਾ ਨੇ ਆ ਦੇਖੀ ਭਰਾ ਦਾ ਹਾਲ। ਜਦੋਂ ਮੈਂ ਲੱਗੀ ਮੈਨੂੰ ਇਹ ਕਿਹਾ ਵੀ ਲੱਗੀ ਇਹਨਾਂ ਨੇ ਚੱਕੋ ਫੇਕੋ ਦੇਖ ਹੱਥ। ਫੇਕੋ ਮੇਰੇ ਭਰਾ ਇੰਨੇ ਸਾਊ ਆ, ਸਮਾਨ ਲੈਣ ਵੀ ਨਹੀਂ ਜਾਂਦੇਗੇ, ਇਹੀ ਲੈ ਕੇ ਆਉਂਦੀ ਹੈ ਜਾ ਕੇ। ਉਹ ਅੰਦਰ ਹੀ ਪੈ ਰਹਿੰਦੇ, ਚਾਹੇ ਤੜਫ ਹੀ ਜਾਣਗੇ, ਮੁੱਲ ਨਹੀਂ ਲੈਣ ਜਾਂਦੇ। ਕੁੜੀ ਵੀ ਲਿਆਉਂਦੀ ਜਾ ਕੇ ਸਮਾਨ, ਇਹੀ ਲਿਆਉਂਦੀ ਸੀ ਕੁੜੀ ਲੈ ਕੇ। ਹਾਂ ਆ ਲਿਆ ਵੀ ਮੇਰਾ ਭਰਾ ਇਹਦੇ ਵਿੱਚ ਹੱਥ ਦੇ ਕਿਹੜੇ ਕਿਹੜੇ ਇਹਦੇ ਵੀ। ਇਹਦੇ ਹੱਥ ਵੀ ਜਿਹੜਾ ਭਰਾ ਮਰ ਗਿਆ ਉਹ ਲੈ ਆਉਂਦਾ ਹੁੰਦਾ ਸੀ, ਅਜੇ ਆ ਤਾਂ ਜਮੇ ਨਹੀਂ ਜਾਂਦੇ। ਹੁਣ ਵੀ ਉਹ ਘਰੇ ਜਿਵੇਂ ਦੇ ਦੂ ਕੇ ਆਈ ਸਮਾਨ ਉਹਨਾਂ ਨੂੰ। ਮੇਰੇ ਭਰਾ ਦਾ ਬੇਟਾ ਹੈ। ਆ ਨਿੱਕਾ ਜਿਹਾ ਭਰਾ, ਆ ਬੇਟਾ ਖੜਾ ਬਰਦਰ ਦਾ ਇਹਦਾ। ਇਹਦਾ ਹਾਂ ਨਹੀਂ ਇਹਦਾ ਨਹੀਂ, ਇਹਦਾ ਤਾਂ ਕੁੜੀ ਨਾਲ ਆਈ ਸੀਗੀ। ਅੱਛਾ ਜੀ। ਇਹ ਭਰਾ ਦਾ ਬੇਟਾ ਇਹਦੇ ਦਾ। ਆਹ ਵਾ ਆ ਕੁੜੀ ਇਹਦੀ ਨਾਲ ਆਈ ਸੀ। ਹੁਣ ਦੇਖੀ ਨੂੰ ਤੇ ਫਿਰਦੀ ਸਾਈਕਲ ਤੇ ਚੱਕੀ, ਛੋਟੀ ਜੀ ਬੱਚੀ। ਹਾਂ ਕੁੜੀ ਹੈ ਇਹਦੀ ਭੈਣ ਦੀ। ਭਰਾ ਕਦ ਨਹੀਂ ਆਏ? ਉਹ ਕਹਿੰਦੇ ਉਹ ਕਹਿੰਦੇ ਤੂੰ ਛੱਡਿਆ ਪਹਿਲਾਂ, ਫਿਰ ਅਸੀਂ ਛੱਡ ਆਵਾਂਗੇ ਬਾਅਦ ਚ। ਘਰੇ ਪਿਆ ਸੀ ਸਮਾਨ, ਜਦੋਂ ਪਿਆ ਹੁੰਦਾ ਫਿਰ ਗਾਂ ਜੀ ਕਰਦਾ ਜਾਣ ਨੂੰ। ਤੇ ਫਿਰ ਉਦੋਂ ਮੈਂ ਹਟਦਾ ਸੀ। ਮੈਨੂੰ ਦਿੱਤਾ ਵੀ ਪਿਆ ਵਾ, ਪਰ ਇੰਨੀ ਕਿਹਾ ਸੀ ਨਹੀਂ ਪਰ ਜੇਬ 'ਚ ਸੀ ਲੈ। ਪਰ ਉਹ ਇੰਨਾ ਨਹੀਂ ਪਤਾ ਇਹਨਾਂ ਪੁਲਿਸ ਨੇ ਆ ਜਾਣਾ, ਫੇਰ ਉਹਦਾ ਕੰਮ ਨਹੀਂ। ਪਹਿਲਾਂ ਲਾ ਲੈਣਾ ਸੀ ਜੇ ਤੁਹਾਨੂੰ ਪਤਾ ਹੁੰਦਾ ਪੁਲਿਸ ਨੇ। ਚਲੋ ਹੁਣ 10 ਦਿਨ ਕਿ 12 ਦਿਨ ਹੋ ਗਏ ਨਸ਼ੇ ਤੋਂ ਦੂਰ ਹੀ। ਦੇਖ ਗੱਲ ਇਹ ਆ, ਹੁਣ ਆ ਨਿੱਕਾ ਜਿਹਾ ਜਵਾਕ ਹੈ ਜਿਹੜਾ ਦੀ ਭਰਾ ਦਾ, ਉਹ ਕਹਿੰਦੀ ਕੱਲ ਵੀਰੇ ਕਹਿੰਦੀ ਮੈਂ ਸਮਾਨ ਲਾ ਕੇ ਸਾਰਿਆਂ ਦੇ ਸਾਹਮਣੇ ਘਰੇ ਬੈਠੇ ਲਾਈ ਜਾਂਦੇ ਨਾ ਇਦਾਂ ਹੀ। ਕਹਿੰਦੀ ਮੇਰੇ ਭਰਾ ਨੇ ਮੇਰੇ ਤੋਂ ਲਾਈਟਰ ਮੰਗਿਆ, ਕਹਿੰਦੀ ਮੈਂ ਲਾਈਟਰ ਛੱਡਤਾ। ਕਹਿੰਦੀ ਉਹ ਲਾਈਟਰ ਜਾ ਕੇ ਉਹਦੇ ਇੱਥੇ ਵੱਜਿਆ, ਇੱਥੇ ਉਹਦੇ ਏਡਾ ਸਾਰਾ ਮੋਹਰਾ ਹੋਇਆ ਟੀਕੇ ਲਾ ਲਾ ਕੇ। ਕਹਿੰਦਾ ਉਹਨੇ ਚੀਕ ਮਾਰੀ ਹਾਏ ਓਏ। ਕਹਿੰਦੀ ਉਹਦਾ ਮੁੰਡਾ ਨਿੱਕਾ 3 ਸਾਲ ਦਾ, ਕਹਿੰਦਾ ਰੋਣ ਹੀ ਲੱਗ ਗਿਆ। ਕਹਿੰਦੀ ਉਹ ਪਾਪਾ ਓਏ, ਕਹਿੰਦਾ ਛੱਡ ਦੋ ਓਏ ਟੀਕੇ ਲਾਉਣੇ, ਮਰ ਜਾਓਗੇ ਓਏ। ਕਹਿੰਦੀ ਉਹ ਕਹਿੰਦੀ ਮੈਨੂੰ ਐਂ ਲੱਗਿਆ ਵੀ ਮੇਰਾ ਤੁਸੀਂ ਕਹਿੰਦੀ ਪਾਪਾ ਪਹਿਲਾਂ ਲੱਕੜਾਂ 'ਚ ਫੂਕਦਾ, ਕਹਿੰਦਾ ਤੁਸੀਂ ਵੀ ਲੱਕੜਾਂ 'ਚ ਜਾਓਗੇ ਹੁਣ। ਕਹਿੰਦੀ ਸਾਡੇ ਜਵਾਕ ਵੀ ਆਹ ਗੱਲ ਕਹਿ ਰਹੇ ਆ। ਯਾਨੀ ਕਿ ਤੂੰ ਸੋਚ ਕੇ ਦੇਖ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਆ ਪੁੱਤ। ਉਹ ਕਹਿੰਦੇ ਵੀ ਨਿੱਕੇ ਨਿੱਕੇ ਜਵਾਕ ਕਹਿੰਦੇ ਆ ਵੀ ਵੱਡਾ ਪਾਪਾ ਮਰ ਗਿਆ, ਹੁਣ ਤੁਸੀਂ ਵੀ ਮਰ ਜਾਣਾ, ਤੁਸੀਂ ਵੀ ਲੱਕੜਾਂ 'ਚ ਜਾਣਾ ਵਾ। ਉਹ ਕਹਿੰਦੀ ਵੀਰੇ, ਕਹਿੰਦੀ ਮੇਰੇ ਭਰਾ ਜਿਹੜਾ ਮਰਿਆ ਉਹਦੀ ਘਰ ਵਾਲੀ ਹੈ ਜਿਹੜੀ, ਕਹਿੰਦਾ ਉਹਦੀ ਮਾਂ ਵੀ ਲਾਉਂਦੀ ਆ ਚਿੱਟਾ, ਉਹਦੀ ਮਾਸੀ ਵੀ ਲਾਉਂਦੀ ਹੈ, ਯਾਨੀ ਕਿ ਘਰ ਵਾਲੀ ਦੀ ਮਾਸੀ ਤੇ ਮੇਰੇ ਭਰਾ ਦੀ ਸੱਸ ਤੇ ਮਾਸੀ ਸੱਸ ਦੋਨੇ ਟੀਕੇ ਲਾਉਂਦੀਆਂ। ਸਾਡੇ ਮੁਹੱਲੇ 'ਚ ਕਹਿੰਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਸੇ ਦਾ, ਕਹਿੰਦੀ ਕੁੜੀਆਂ ਹੀ ਸਾਰੀਆਂ ਟੀਕਾ ਲਾਉਂਦੀਆਂ, ਸਾਰੀਆਂ ਕੁੜੀਆਂ ਟੀਕੇ ਲਾਉਂਦੀਆਂ। ਕਿੰਨੇ ਘਰਾਂ ਦੇ ਵਿੱਚ ਟੀਕੇ ਲਾਉਂਦੇ। ਕਿੱਥੇ ਵੀ ਸੀ? ਆਹ ਫਿਰੋਜ਼ਪੁਰ ਨਹੀਂ ਹੈਗਾ ਇੱਧਰ, ਫਿਰੋਜ਼ਪੁਰ ਇਹਦੇ ਕੋਲੇ ਗੁਰੂ ਹਰ ਸਾਹਿਬ ਬਾਰਡਰ ਦੇ ਏਰੀਏ ਤੇ ਆ। ਜਿੱਥੇ ਇਹ ਹੈਗੇ ਬਸ ਉੱਥੋਂ 5 ਕਿਲੋਮੀਟਰ ਦੂਰ ਬਾਰਡਰ, ਤਾਂ ਹੀ ਸਮਾਨ ਇੰਨਾ ਉੱਥੇ ਆ।
ਇਹਨਾਂ ਦਾ ਬਾਪੂ ਵੀ ਲਾਉਂਦਾ ਹੁੰਦਾ ਸੀ। ਉਹ ਕੁੜੀ ਕਹਿੰਦੀ ਮੈਂ ਕਿਵੇਂ ਲਾਉਣ ਲੱਗੀ, ਕਹਿੰਦੀ ਜਦੋਂ ਮੇਰੇ ਘਰ ਵਾਲੇ ਨੇ ਪਹਿਲੀ ਵਾਰੀ ਮੇਰੇ ਟੀਕਾ ਲਾਇਆ ਸੀ ਨਾ, ਕਹਿੰਦੀ ਮੈਨੂੰ ਐ ਸੀ, ਕਹਿੰਦੀ ਮੇਰਾ ਡੈਡੀ ਸਮੈਕ ਪੀਂਦਾ ਹੁੰਦਾ ਸੀ, ਬਹੁਤ ਟੀਕੇ ਲਾਉਂਦਾ ਹੁੰਦਾ ਜਦੋਂ ਸ਼ੁਰੂ 'ਚ, ਜਦੋਂ ਅਸੀਂ ਛੋਟੇ ਛੋਟੇ ਸੀ। ਕਹਿੰਦੀ ਜਦੋਂ ਥੋੜੇ ਵੱਡੇ ਹੋਏ ਚੱਲਦੀ ਸੀ ਉਹਦਾ। ਹਾਂ ਉਦੋਂ ਸਮੈਕ ਸੀ। ਕਹਿੰਦੀ ਉਦੋਂ ਮੇਰੇ ਡੈਡੀ ਨੇ ਇੱਕਦਮ ਹੀ ਛੱਡਤਾ ਸਾਰਾ ਕੁਝ। ਕਹਿੰਦੀ ਮੈਂ ਕਿਹਾ ਵੀ ਛੱਡਣਾ ਕਿਹੜਾ ਔਖਾ ਵਾ, ਵੀ ਇਹ ਛੱਡਦਾ ਹੀ ਨਹੀਂ ਗਾ ਸਨੀ, ਉਹਦੇ ਘਰ ਦਾ ਨਾਂ ਸਨੀ ਆ, ਵੀ ਮੈਂ ਛੱਡ ਕੇ ਦਿਖਾਉਂਗੀ ਇਹਨੂੰ। ਪਰ ਕਹਿੰਦੀ ਮੇਰੇ ਤੋਂ ਛੱਡ। ਹੁਣ ਉਹਦੇ ਘਰ ਵਾਲੇ ਨੇ ਛੱਡਤਾ ਘਰ ਵਾਲੇ ਨੇ ਤੋਂ 2.5 ਸਾਲ ਹੋ ਗਏ ਛੱਡੇ ਨੂੰ। ਹੁਣ ਉਹਦੇ ਤੇ ਹੋਰ ਪਰਚਾ ਹੋ ਗਿਆ ਸੀਗਾ, ਜੇਲ੍ਹ ਚਲੇ ਗਏ, ਫਿਰ ਜੇਲ੍ਹ ਤੋਂ ਉਹਦੇ ਭਰਾ ਨੇ ਉਹਨੂੰ ਕਢਾ ਲਿਆਂਦਾ। ਹੁਣ ਉਹਨੇ 2.5 ਸਾਲ ਹੋ ਗਿਆ ਉਹਨੂੰ ਛੱਡੇ ਨੂੰ। ਉਹ ਕਹਿ ਰਿਹਾ ਇਹਨੂੰ ਵੀ ਤੂੰ ਛੱਡ ਕੇ ਮੇਰੇ ਕੋਲੇ ਆ ਜਾ, ਮੈਂ ਤੈਨੂੰ ਰੱਖ ਲੂੰਗਾ। ਨਹੀਂ ਮੈਂ ਰੱਖਣਾ ਜੇ ਤੂੰ ਨਹੀਂ ਛੱਡੇਂਗੀ। ਉਹ ਆਪਦੇ ਪਿੰਡ ਚਲਾ ਗਿਆ ਵਾਪਸ। ਉਹ ਤਕੜਾ ਹੈਗਾ, ਉਹਦਾ ਭਰਾ ਹਾਈ ਕੋਰਟ 'ਚ ਜੱਜ ਆ। ਉਹਦੀ ਗੱਲ ਹੈ ਹੁਣ ਜਿਵੇਂ ਮੰਨ ਲਓ ਤੁਹਾਡੇ ਕੋਲੇ ਤੁਹਾਡੇ ਵਾਲੀ ਸਟੋਰੀ ਆ, ਸੇਮ ਹੀ ਆ ਸਟੋਰੀ। ਉੱਥੇ ਰਹਿ ਜਾਂਦਾ ਬੰਦਾ, ਘਰੋਂ ਨਿਕਲਦਾ ਨਸ਼ਾ ਲੈਂਦਾ, ਫੇਰ ਘਰੇ ਬਹਿ ਜਾਂਦਾ। ਇੱਕ ਇਹਦੇ 'ਚ ਹੋਰ ਸਮੱਸਿਆ ਅਨਪ੍ਰੀਤ, ਮੈਂ ਦੇਖਿਆ ਸਾਡੇ, ਮੈਂ ਵੀ 2-4 ਮੇਰੇ ਨੋਨ ਟੂ ਬੰਦੇ ਸੀ ਜਿਹੜੇ ਚਿੱਟਾ ਲਾਉਂਦੇ ਹੁੰਦੇ ਸੀ। ਇਹਦੇ 'ਚ ਮੰਨ ਲਓ ਤੇਰੇ ਕੋਲੇ ਪਿਆ ਨਾ ਸਮਾਨ, ਤੂੰ ਹੁਣੇ ਲਾ ਕੇ ਹਟਿਆ, ਬਾਥਰੂਮ 'ਚੋਂ ਨਿਕਲਿਆ, ਤੂੰ 10 ਮਿੰਟ ਬੈਠਿਆ, 10 ਮਿੰਟਾਂ ਬਾਅਦ ਫਿਰ ਤੇਰਾ ਪਤਾ ਨਹੀਂ ਦਿਮਾਗ 'ਚ ਕੀ, ਫਿਰ ਚਲੇ ਜਾਣਾ, ਫਿਰ ਲਾ ਲੈਣਾ। ਹੁਣ ਨਹੀਂ ਤਾਂ ਆਮ ਕੋਈ ਨਸ਼ਾ ਬੰਦਾ ਕਰਦਾ ਨਾ, ਵੀ ਬੰਦੇ ਨੇ ਚਲੋ ਨਸ਼ਾ ਕਰ ਲਿਆ, ਕਰਕੇ ਉਹਦਾ ਕੰਮ ਕਰਨ ਲੱਗ ਗਿਆ। ਹਾਂ ਤੇ ਇਹਦੇ 'ਚ ਕੀ ਆ, ਹਾਂ ਇਹਦੇ 'ਚ ਕੀ ਆ, ਬਾਰ-ਬਾਰ 15-15 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ, ਘੰਟੇ ਬਸ ਐ ਬਾਰ-ਬਾਰ ਕਰੀ ਜਾਣਾ, ਜਿੰਨਾ ਚਿਰ ਮੁੱਕਦਾ ਨਹੀਂ ਉਹਨਾਂ ਚਿਰ ਬੰਦੇ ਨੇ ਲੱਗਿਆ ਹੀ ਰਹਿਣਾ। ਮੈਂ ਬੜਾ ਕਹਿੰਦਾ ਉਹਨੇ ਧੰਨਾ ਸਾਡੇ ਆੜੀ, ਜਾਣੀ ਕਿ ਮੇਰੇ ਤੋਂ ਤਾਂ ਛੋਟੀ ਉਮਰ ਦਾ, ਪਰ ਸਾਡੇ ਨਾਲ ਰਹਿੰਦਾ ਹੁੰਦਾ ਸੀ। ਕੱਲਾ ਹੀ ਮੁੰਡਾ, ਮਾਂ ਪਿਓ ਦਾ ਬੜੀ ਜ਼ਮੀਨ ਪ੍ਰਾਪਰਟੀ ਆ ਉਹਨਾਂ ਨੇ, ਕੱਲਾ ਮਾਂ ਦਾ ਪੁੱਤ, ਰੋਜ਼ ਦਾ 10,000 ਦਾ ਸਮਾਨ ਲਾਉਂਦਾ। ਹੁਣ ਵੀ ਉਹ ਘਰੇ, ਕਿਉਂਕਿ ਪੈਸਾ ਵਾਧੂ ਆ, ਤੇ ਉਹਨੇ ਬਸ 10,000 ਰੁਪਇਆ ਘਰੋਂ ਨਹੀਂ ਤਾਂ ਲੜਕੇ ਲੈ ਲੈਣਾ ਜਾਂ ਪਿਆਰਾਂ ਨਾਲ। ਦਾਦੀ ਆ ਉਹਦੀ, ਉਹ ਦੇ ਦਿੰਦੀ ਆ ਪੈਸੇ। ਸ਼ਹਿਰੀ ਪ੍ਰਾਪਰਟੀ ਬਹੁਤ ਆ, ਬੈਂਕਾਂ ਕਿਰਾਏ ਤੇ ਚਾੜੀਆਂ ਹੋਈਆਂ ਹਨ, ਕਾਫੀ ਪੈਸਾ ਉਹਨਾਂ ਦੇ ਘਰੇ। ਹੁਣ ਆਸਟ੍ਰੇਲੀਆ ਜਾ ਕੇ ਆਇਆ, ਆਸਟ੍ਰੇਲੀਆ ਲਾ ਕੇ ਆਇਆ 6 ਮਹੀਨੇ, ਆਸਟ੍ਰੇਲੀਆ 'ਚ ਵੀ ਸਮਾਨ ਹੀ ਲਾਈ ਗਿਆ ਬੈਠਾ, ਬਸ ਉੱਥੇ ਅੱਡੂ ਵੀ ਵਧੀਆ ਮਿਲਦਾ ਸਮਾਨ ਬਾਹਰ। ਕੰਮ ਕੀਤਾ ਦੁਬਈ ਜਾ ਕੇ ਲਾਉਂਦਾ। ਹਾਂ ਹੁਣ ਉਹਦੇ ਕੋਲ ਗੱਡੀ ਰੱਖੀ ਹੋਈ ਆ, ਬਸ ਉਹਨੇ ਕੀ ਕਰਨਾ, ਸਮਾਨ ਲੈ ਲੈਣਾ, ਆਪਦੀ ਗੱਡੀ 'ਚ ਬਹਿ ਜਾਣਾ, ਕੋਕ ਰੱਖ ਲਿਆ, ਜੂਸ ਰੱਖ ਲਿਆ। ਉਹਨੇ ਉਹ ਸ਼ਕੀਨ ਵਾਲਾ ਚਿੱਟਾ ਕੁੜਤਾ ਮੈਂ ਪਾ ਲੈਣਾ, ਉਹਨੇ ਸਵੇਰੇ ਘਰੋਂ ਨਿਕਲਣਾ, ਜਦੋਂ ਬਸ ਗੱਡੀ 'ਚ ਸਮਾਨ ਹੀ ਲਾਈ ਜਾਣਾ। ਉਹਨੂੰ ਮੈਂ ਬੜਾ ਰੋਕਣਾ। ਉਹਨੇ ਕੀ ਕਰਨਾ, ਬਸ ਹੁਣ ਲਾਇਆ 5 ਮਿੰਟਾਂ ਬਾਅਦ, ਕਿਉਂਕਿ ਆ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਆ। ਫਿਰ ਉਹਨੇ ਥੋੜੇ ਟਾਈਮ ਬਾਅਦ ਫਿਰ ਆ ਜਾਣਾ, ਫਿਰ ਥੋੜੇ ਮੈਂ ਬੜੀਆਂ ਗਾਲਾਂ ਉਹਨੂੰ। ਮੈਂ ਸੈਂਟਰ ਜਿਹੜਾ ਮੈਂ ਤੁਹਾਨੂੰ ਨਿੰਗਾ ਦਾ ਸੈਂਟਰ ਨਹੀਂ ਦੱਸਦਾ ਸੀਗਾ, ਹਾਂ ਨਹੀਂ ਪਾਲ ਨਹੀਂ ਹੈਗਾ, ਉਹ ਜੈਕ ਆ ਉਹਦਾ ਨਾਂ, ਵੈਸੇ ਜਗਤਾਰ ਆ ਉਹਦਾ ਨਾਂ, ਖੰਨੇ ਕੋਲ ਆ ਜਿਹੜਾ, ਨਾਭੇ ਕੋਲੇ ਆ, ਨਾਭੇ ਪਟਿਆਲੇ ਕੋਲੇ। ਹਾਂ ਉਹ, ਹਾਂ ਉਹਨੂੰ ਉੱਥੇ ਛੱਡ ਕੇ ਆਏ ਸੀ। ਨਹੀਂ ਕੁੱਟਦੇ ਤਾਂ ਨਹੀਂ ਹੈਗੇ, ਜੇ ਧੰਨੇ ਨੇ ਫੋਨ ਚੱਕ ਲਿਆ ਹੁਣ ਨਾ, ਤੇਰੀ ਮੈਂ ਗੱਲ ਕਰਾਉਣਾ ਧੰਨੇ ਨਾਲ, ਤੇ ਕੁੱਟਦੇ ਨਹੀਂ, ਉਹ ਗੁਰਬਾਣੀ ਨਾਲ ਜੋੜਦੇ ਆ, ਬਾਣੀ ਨਾਲ ਜੋੜਦੇ ਨੇ ਉਹਨੂੰ। 4 ਵਜੇ ਹਾਂ ਤੜਕੇ ਉਠਾ ਕੇ। ਦੇਖੋ ਇਹ ਕਈ ਸੈਂਟਰ ਆ ਇੱਦਾਂ ਦੇ ਜਿਹੜੇ ਹੈਗੇ ਨੇ ਇੱਦਾਂ ਦੇ, ਪਰ ਇਹ ਸੈਂਟਰ ਦੀ ਜਿਹਦੀ ਮੈਂ ਗੱਲ ਕਰਦਾ, ਇਹ ਕੁੱਟਦੇ ਮਾਰਦੇ ਨਹੀਂ। ਇਹ ਬੰਦਾ ਆਪ ਅੱਜ ਤੋਂ 10 ਸਾਲ ਪਹਿਲਾਂ ਨਸ਼ਾ ਕਰਦਾ ਹੁੰਦਾ ਸੀਗਾ, ਹੁਣ ਦੀ ਨਹੀਂ ਗੱਲ, 10 ਸਾਲ ਪਹਿਲਾਂ। ਉਹੀ ਬੰਦੇ ਰਹਿੰਦੇ ਤੇ ਇਹਨੇ ਛੱਡ ਕੇ, ਨਹੀਂ ਇਹ ਜਿਹਨੇ ਖੋਲਿਆ, ਜਿਹੜੇ ਉਹਨੇ ਅੰਦਰ ਰੱਖੇ ਹੋਏ ਡਾਕਟਰ ਰੱਖਿਆ, ਵਧੀਆ ਸਿਸਟਮ ਬਣਾਇਆ ਹੋਇਆ ਅੰਦਰ। ਬਾਕੀ ਇਹ ਤਾਂ ਯਾਰ ਹੱਲ ਉਹਨਾਂ ਵਾਸਤੇ ਹੈ ਸੈਂਟਰ, ਤਾਂ ਜਿਹੜੇ ਬੰਦਿਆਂ ਦੇ ਆਪਦੇ ਆਪ ਤੇ ਕੰਟਰੋਲ ਨਹੀਂ। ਜਿਹੜਾ ਬੰਦੇ ਦਾ ਆਪਦੇ ਆਪ ਤੇ ਕੰਟਰੋਲ ਹੈਗਾ, ਉਹਨੂੰ ਨਸ਼ਾ ਛੱਡਣ ਲਈ ਸੈਂਟਰ ਜਾਣ ਦੀ ਵੀ ਨਹੀਂ ਲੋੜ ਪੈਂਦੀ ਹੈ ਅੰਕਲ ਜੀ। ਜੇ ਤਾਂ ਬਾਹਰਲਾ ਪੁੱਛ ਲਿਆ ਉਹਨੂੰ ਬਣਾਉਣਾ ਹੈ ਤਾਂ ਆਪਾਂ ਕਲੀਅਰ ਰਹਿਣ ਦਾ, ਨਹੀਂ ਤਾਂ ਫਾਇਦਾ ਵੀ ਨਹੀਂ ਪੁੱਤ, ਆਪਾਂ ਕਲੀਅਰ ਗੱਲ ਕਰਾਂਗੇ। ਪੇਪਰ ਉਹ ਭੇਜੂਗਾ। ਵੈਸੇ ਤਾਂ ਮੈਂ ਭੈਣ ਦੇ ਸਾਹਮਣੇ, ਤੇਰੀ ਨਾਨੀ ਉਹਨਾਂ ਦੇ ਸਾਹਮਣੇ ਫੋਨ ਤੇ ਸਪੀਕਰ ਫੋਨ ਲਾ ਕੇ ਮੈਂ ਗੱਲ ਕੀਤੀ ਸੀ। ਅੱਜ ਹਨੇਰੀ ਆ ਗਈ ਉੱਤੋਂ ਉੜ ਗਈ। ਕਾਕਾ ਕੱਪੜੇ ਚੱਕੋ, ਕੱਪੜੇ ਨਾ ਉੱਡ ਜਾਣ। ਤੇ ਚਲੋ ਹਨੇਰੀ ਆ ਗਈ ਜੀ। ਦੇਖੋ ਇਹ ਫਿਲਮਾਂ ਸੀ ਨਹੀਂ ਹੋ ਗਿਆ। ਦੇਖੋ ਫਾਇਦਾ ਕਿ ਮੈਂ ਇੱਥੋਂ ਹੀ ਚੱਲ ਜਾਵੇ। ਹਾਂ ਮੈਂ ਉਹਨੂੰ ਇਹੀ ਗੱਲ ਕਹੀ ਆ ਵੀ ਜਾਂ ਤਾਂ ਸਿੱਧਾ ਇੱਥੋਂ ਦਿੱਲੀ ਜਾਵੋ ਲੈ ਕੇ, ਵੀ ਫੇਰ ਤਾਂ ਅਸੀਂ ਵੀ ਕਹਾਂਗੇ, ਉਹਨਾਂ ਨੂੰ ਫੋਰਸ ਕਰਾਂਗੇ ਵੀ ਹਾਂ ਵੀ ਤੁਸੀਂ ਰੋਕੋ ਜਾਂ ਕਿਵੇਂ ਆ। ਮੈਂ ਕਿਹਾ ਜੇ ਤੁਸੀਂ ਕੁਝ ਕਰਨਾ ਨਹੀਂ ਗਾ ਹਨਾ, ਫੇਰ ਤਾਂ ਰੱਖਿਆਂ ਦਾ ਵੀ ਕੋਈ ਫਾਇਦਾ ਨਹੀਂ ਸਾਡਾ, ਅਸੀਂ ਧੱਕਾ ਵੀ ਕਰੀ ਜਾਈਏ ਉਹਨਾਂ ਨਾਲ। ਦੇਖ ਅਸੀਂ ਵੀ ਸਮਝਦੇ ਹਾਂ ਅਨਪ੍ਰੀਤ ਇਹ ਗੱਲ ਨੂੰ ਤੇਰੀ ਨੂੰ, ਮੈਂ ਵੀ ਕੋਈ ਜਵਾਕ ਤਾਂ ਹੈ ਨਹੀਂ ਗਾ, ਦੁਨੀਆ ਦੇਖੀ ਹੋਈ ਆ ਹਨਾ। ਅਸੀਂ ਚਾਹੁੰਦੇ ਹਾਂ ਤੁਹਾਡਾ ਭਲਾ, ਵੀ ਜੇ ਹੁਣ ਅਸੀਂ ਇਸ ਵਿਸ਼ੇ 'ਚ ਸਾਨੂੰ ਸ਼ਾਮਲ ਕੀਤਾ ਵਾ, ਰੋਕੀ ਕਾਕਾ 1 ਮਿੰਟ ਬਾਪੂ ਨੂੰ, ਤਾਂ ਫਿਰ ਅਸੀਂ ਉਹ ਚੀਜ਼ ਨੂੰ ਸਿਰੇ ਲਾਈਏ। ਹਾਂਜੀ। ਤੇ ਮੇਰੀ ਇਹੀ ਕੋਸ਼ਿਸ਼ ਆ, ਤੇਰੇ ਪਹਿਲਾਂ ਤਾਏ ਨਾਲ ਹੀ ਤੇਰੇ ਤੇ ਉੱਤੇ ਪ੍ਰੈਸ਼ਰ ਆ ਸਾਡਾ, ਵੀ ਜੇ ਉਹ ਵੀ ਚਾਹੁੰਦਾ, ਮੈਂ ਨਹੀਂ ਕਹਿੰਦਾ, ਉਹਨੇ ਵੀ ਆਪ ਕਿਹਾ ਕਲੀਅਰ ਗੱਲ ਕਰੋ। ਹਾਂ ਉਹ ਤੁਹਾਡੇ ਨਾਲ ਮੈਂ ਕਲੀਅਰ ਗੱਲ ਕਰਾਵਾਂਗੇ। ਉਹਨਾਂ ਨੂੰ ਪੇਪਰ ਮੰਗਵਾ ਦਿਓ ਭੈਣੇ, ਭੇਜ ਕੇ ਆਪਣੇ ਮੰਮੀ ਨੂੰ,
ਹੈ ਭੈਣੇ? ਮੈਨੂੰ ਗੱਲ ਕਰਾ ਦਿਓ। ਹਾਂ ਮੈਂ ਤੁਹਾਡੀ ਗੱਲ ਕਰਾ ਦਿੰਦਾ। ਹੁਣ ਗੱਲ ਕਰਾ ਦਿਓ ਨਾਨੀ ਨਾਲ ਕਰਾ ਦਿੰਦੇ ਆ। ਪਾਲੇ ਦੀ ਨਾਨੀ ਨਾਲ ਗੱਲ ਕਰਾ ਦਿਓ ਇਹਨਾਂ ਦੀ। ਤੇ ਫਿਰ ਜਿਹੜੇ ਪੇਪਰ ਆ ਉਹ ਫਿਰ ਮੈਂ ਦੱਸ ਦੂੰਗਾ ਕਿੱਥੇ ਪਏ ਆ। ਹਾਂ ਉਹ ਚੱਕ ਕੇ ਕਰਾ ਦਿੰਦੇ ਤੁਹਾਨੂੰ ਫੜਾਉਣੇ ਆ। ਹਾਂ ਇੱਥੇ ਆਪਾਂ ਇੱਥੋਂ ਫਿਰ ਉਹਨਾਂ ਨੂੰ WhatsApp ਕਰ ਦਾਂਗੇ ਫੋਟੋ ਕਾਪੀਆਂ ਉਹਦੀਆਂ, ਜਾਂ ਮੰਨ ਲਓ ਉਹ ਕਰ ਦਾਂਗੇ ਸਕੈਨ ਕਾਪੀਆਂ ਕਰਕੇ। ਠੀਕ ਆ। ਆ ਮੇਰੇ ਭਰਾ ਆ ਤੁਸੀਂ, ਆਪਾਂ ਮੇਰੇ ਉਹ ਇੱਥੋਂ ਕਰਾ ਲਾਂਗੇ। ਉਹ ਸਭ ਕੁਝ ਜਦ ਹੋਣ ਤੇ ਆਉਂਦਾ ਨੇ ਸਭ ਕੁਝ। ਤਕੜੇ ਹੋ ਜਾਓ, ਤਕੜੇ ਹੋ। ਠੀਕ ਆ ਭੈਣੇ, ਜਿਉਂਦੀ ਵਸਦੀ ਰਹੇ। ਤੂੰ ਮੇਰੀ ਭੈਣ ਆ। ਮੈਂ ਤੈਨੂੰ ਉਦੋਂ ਵੀ ਕਿਹਾ ਸੀ, ਇੱਕ ਲੋਕ ਕਹਿੰਦੇ ਹੁੰਦੇ ਆ ਮੈਂ ਸੱਚੀ ਇਹ ਰਿਸ਼ਤਾ ਨਿਭਾਉਂਗਾ ਤੇਰੇ ਨਾਲ। ਤੂੰ ਮੇਰੀ ਭੈਣ ਆ। ਫੋਨ ਦੇ ਦਿਓ ਕੋਈ, ਚਲੋ ਦੇਵਾਂਗੇ ਛੋਟਾ ਮੋਟਾ ਉਹ ਟੁੰਨੂ ਮੈਨੂੰ ਦੇਵਾਂਗੇ। ਦੇ ਦਿੰਨੇ ਆ YouTube ਵਾਲਾ ਪੱਕਾ, ਇਹ ਪ੍ਰੋਮਿਸ ਦੇ ਦੇਣਾ। ਸਿਮ ਤੋਂ ਬਿਨਾ ਵਾਈਫਾਈ ਨਾਲ ਜੋੜ ਕੇ ਦੇ ਦਿੰਨੇ। ਵਾਈਫਾਈ ਨਾਲ ਜੋੜ ਕੇ ਦੇ ਦਿਓ। ਉਹ ਹਾਂ ਵੀ ਕਾਕਾ ਕਿਵੇਂ ਆ ਤੁਸੀਂ? ਮੈਂ ਲੱਭਦਾ ਫਿਰਦਾ, ਤੁਸੀਂ ਭੱਜ ਹੀ ਗਏ। ਕਿਵੇਂ ਆ ਤੁਸੀਂ? ਠੀਕ ਆ? ਸੇ ਠੀਕ ਆ ਹੁਣ? ਫਰਕ ਆ ਕਿਹਨਾਂ ਨੂੰ? ਹਾਂ ਵੀ ਜੱਸਿਆ ਠੀਕ ਆ? ਕਿਵੇਂ ਆ? ਹਾਂਜੀ ਸਹੀ ਸੈੱਟ ਆ ਸਰੀਰ? ਹੁਣ ਤਾਂ ਨਹੀਂ ਸਰੀਰ ਟੁੱਟਦਾ? ਨਹੀਂ ਹੁਣ ਠੀਕ ਹੈ। ਖੁਰਾਕ ਨੂੰ ਭੁੱਖ ਸਹੀ ਲੱਗ ਰਹੀ ਹੈ? ਭੁੱਖ ਵਧੀਆ ਲੱਗਦੀ ਹੈ। ਤੁਹਾਡੇ ਮੇਰੀ ਚਾਚੇ ਨਾਲ ਕੱਲ ਗੱਲ ਹੋਈ ਸੀਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਉਹ ਚਾਚਾ ਵੀ ਸ਼ਾਇਦ ਦੇਖ ਰਿਹਾ ਹੋਵੇ, ਉਹਦੇ ਨਾਲ ਵੀ ਗੱਲ ਹੋਈ ਹੈ। ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਉਹ ਕਹਿੰਦਾ ਮੈਂ ਪੇਪਰ ਭੇਜ ਰਿਹਾ ਵਾਂ। ਭੈਣ ਦੇ ਸਾਹਮਣੇ ਗੱਲ ਹੋਈ ਸੀ ਨਾ, ਮੰਮੀ ਦੇ ਤੇਰੀ ਦੇ ਸਾਹਮਣੇ ਗੱਲ ਹੋਈ ਸੀ ਕੱਲ। ਹਾਂ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਦੇਖੋ ਜੇ ਤਾਂ ਤੁਸੀਂ ਵਾਕਈ ਹੈਲਪ ਕਰਨੀ ਚਾਹੁੰਦੇ ਆ ਫਿਰ ਤਾਂ ਹੈਲਪ ਦਾ ਇੱਕੋ ਹੀ ਤਰੀਕਾ ਵੀ ਇਹਨਾਂ ਨੂੰ ਬਾਹਰ ਕੱਢ ਲਿਆ ਜਾਵੇ। ਤੇ ਮੈਂ ਉਹਨਾਂ ਨੂੰ ਵੀ ਲਾਈਵ 'ਚ ਬੇਨਤੀ ਕਰਦਾ ਬਾਈ ਕੁਲਵਿੰਦਰ, ਕੀ ਨਾਂ ਚਾਚਾ ਜੀ ਦਾ? ਕੁਲਵਿੰਦਰ ਬਾਈ ਦਾ। ਤੇ ਬਾਈ ਜੀ ਤੁਹਾਡੇ ਨਾਲ ਕੱਲ ਵੀ ਗੱਲ ਹੋਈ ਸਾਡੀ, ਪਰਸੋਂ ਸੌਰੀ। ਤੁਸੀਂ ਜੇ ਆਪਣੇ ਤਾਇਆ ਜੀ ਨੂੰ, ਜੇ ਆਪਣੇ ਭਰਾ ਦੇ ਬਲੱਡ ਨੂੰ ਬਚਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਭਰਾ ਦੇ ਅੰਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਾਈ ਜ਼ਰੂਰ ਬੇਨਤੀ ਆ ਸਾਡੀ, ਹੱਥ ਜੋੜ ਕੇ ਜੱਸੇ ਨੂੰ ਤੇ ਅਨਪ੍ਰੀਤ ਨੂੰ ਜ਼ਰੂਰ ਇੱਥੋਂ, ਕਿਉਂਕਿ ਬਾਹਰ ਬੈਠਿਆਂ ਨੂੰ ਬਹੁਤ ਸਾਰੇ ਤਰੀਕੇ ਹੁੰਦੇ ਆ ਹਨਾ। ਜਿੱਦਾਂ ਆਪਾਂ ਕਿਸੇ ਤਰੀਕੇ ਬਾਹਰ ਕੱਢਣਾ ਹੋਵੇ ਕਿਸੇ ਨੂੰ ਨਾ ਤਾਂ ਕੱਢ ਸਕਦੇ ਆ ਆਪਾਂ। ਤੇ ਜੱਸੇ ਦੀ ਤੇ ਅਨਪ੍ਰੀਤ ਦੀ ਜ਼ਿੰਦਗੀ ਤਾਂ ਹੀ ਸੇਫ ਆ ਜੇ ਇਸ ਮਾਹੌਲ 'ਚੋਂ ਇੱਕ ਵਾਰੀ ਬਾਹਰ ਚਲੇ ਜਾਣ। ਕਿਉਂਕਿ ਜਿਹੜਾ ਇਹ ਮਾਹੌਲ ਆ ਇਸ ਟਾਈਮ ਬਣਿਆ ਹੋਇਆ ਸਾਡੇ ਪੰਜਾਬ 'ਚ ਆਲੇ ਦੁਆਲੇ, ਇਹਨੂੰ ਅਸੀਂ ਜੇ ਕਹੀਏ ਇਹ ਆਪਾਂ ਇਹਨੂੰ, ਪਰ ਮਾਹੌਲ ਨੂੰ ਬਦਲਣ ਦੇ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ। ਤੇ ਆਪਣੇ ਆਪ ਨੂੰ ਬਦਲਣ ਦੇ ਲਈ ਤੁਸੀਂ ਪਲੀਜ਼, ਸਾਡੀ ਬੇਨਤੀ ਆ, ਇੱਕੋ ਇੱਕ ਤਰੀਕਾ ਵਾ, ਤੁਸੀਂ ਜੱਸੇ ਨੂੰ ਤੇ ਅਨਪ੍ਰੀਤ ਨੂੰ ਬਾਹਰ ਸੱਦ ਲਓ। ਕਿਉਂਕਿ ਉੱਥੇ ਇਹ ਆਪਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੇ, ਉੱਥੇ ਆਪਦਾ ਕੰਮ ਕਰਨਗੇ, ਕੰਮ ਕਰਕੇ ਆਪਣਾ ਚੰਗਾ ਜੀਵਨ ਬਣਾ ਸਕਦੇ ਆ। ਇਹਨਾਂ ਦੇ ਮਦਰ ਵੀ ਭੈਣ ਸਾਡੇ ਸੁਜੀਤ ਕੌਰ ਬਹੁਤ ਹੀ ਸਿਆਣੇ ਨੇ ਭੈਣ, ਇਹਨਾਂ ਨੇ ਵੀ ਇਹੀ ਕਿਹਾ ਵਾ ਵੀਰੇ ਵੀ ਅਸੀਂ ਚਾਹੁੰਦੇ ਹਾਂ ਹੁਣ ਜੀਵਨ ਦੇ ਵਿੱਚ ਕੁਝ ਚੇਂਜ ਆਵੇ, ਸਾਡੇ ਤਬਦੀਲੀਆਂ ਆਉਣ। ਤਾਂ ਤਬਦੀਲੀਆਂ ਦੇ ਲਈ ਮਾਹੌਲ ਬਦਲਣਾ ਤੇ ਏਰੀਆ ਬਦਲਣਾ ਬਹੁਤ ਜ਼ਰੂਰੀ ਆ। ਜੇ ਦੁਬਾਰਾ ਫਿਰ ਵਾਪਸ ਉਸੇ ਮਾਹੌਲ 'ਚ ਜਾਣਗੇ ਤਾਂ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਹਨਾਂ ਨੂੰ ਕੱਲ੍ਹ ਨੂੰ ਦੋਸ਼ ਦਈਏ ਵੀ ਫਿਰ ਇਹ ਉਸੇ ਹਾਲਾਤ 'ਚ ਚਲੇ ਗਏ, ਕਿਉਂਕਿ ਉੱਥੇ ਤਾਂ ਉਹੀ ਲੋਕ ਨੇ, ਉਹੀ ਇਹਨਾਂ ਦੇ ਦੋਸਤ ਨੇ, ਉਹੀ ਲਿੰਕ ਨੇ, ਉੱਦਾਂ ਦਾ ਹੀ ਸਾਰਾ ਦੁਬਾਰਾ ਫਿਰ ਮਾਹੌਲ ਸਿਰਜਿਆ ਜਾਣਾ ਵਾ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਮਦਦ ਕਰੀ ਜਾਵੇ, ਇਹਨਾਂ ਨੂੰ ਇਸ ਮਾਹੌਲ 'ਚੋਂ ਕੱਢਿਆ ਜਾਵੇ, ਤਾਂ ਜਲਦ ਤੋਂ ਜਲਦ ਵੀਰੇ ਪਾਸਪੋਰਟ ਦੀਆਂ ਕਾਪੀਆਂ ਭੈਣੇ ਆਪਾਂ ਮੰਗਵਾਉਣੀਆਂ ਸੀਗੀਆਂ ਨਾ, ਵੀਰੇ ਨੇ ਕਿਹਾ ਸੀ ਆਪਾਂ ਨੂੰ, ਉਹ ਤੁਸੀਂ ਘਰੋਂ ਮੰਗਵਾ ਦਿਓ, ਉਹਨੂੰ ਭੇਜਣੀਆਂ ਫੋਟੋ ਕਾਪੀਆਂ। ਪਾਸਪੋਰਟ ਘਰੇ ਪਏ ਹਾਂ ਉਹ ਮੈਂ ਭੈਣ ਨੂੰ ਕਿਹਾ ਸੀ, ਉਹ ਨਾਨੀ ਹੁਣੀ ਜਾਣਗੇ ਤੁਹਾਡੇ, ਉਹ ਕਹਿੰਦੇ ਅਸੀਂ ਲਿਆ ਕੇ ਦੇ ਦਾਂਗੇ ਹਨਾ, ਗੱਲ ਹੋਈ ਸੀਗੀ ਭੈਣ ਹੁਣਾਂ ਨਾਲ। ਪਾਸਪੋਰਟ ਇਹਨੇ ਰਿਓ ਹੋਣੇ ਵਾਲਾ ਮੇਰਾ, ਆਓ ਕਰਵਾ ਲਾਂਗੇ ਫਿਰ, ਜੇ ਨਿਊ ਹੋਣਾ ਹੋਊ ਫਿਰ ਇੱਥੇ ਆਪਾਂ ਅਪਲਾਈ ਲੁਧਿਆਣੇ ਹੀ ਕਰ ਦਾਂਗੇ, ਇੱਥੇ ਹੈਗਾ ਨਾ ਪਾਸਪੋਰਟ ਆਫਿਸ, ਫਿਰ ਆਪਾਂ ਇੱਥੇ ਅਪਲਾਈ ਕਰ ਦਾਂਗੇ ਜਾ ਕੇ। ਹਾਂ ਤੇਰੀ ਤਾਂ ਡੇਟ ਹੈਗੀ ਆ ਦੱਸਦੇ ਸੀਗੇ, ਤੇ ਯਾਨੀ ਕਿ ਇਹਨਾਂ ਦੀ ਤੇਰੀ ਡੇਟ ਕਿੰਨੀ ਪਈ ਆ ਪਾਸਪੋਰਟ ਦੀ? 3 ਸਾਲ ਦੀ ਪਈ ਹੈ। ਤੇਰਾ ਖਤਮ ਹੋ ਗਿਆ? ਮੈਂ ਤਾਂ 2-3 ਸਾਲ ਹੋ ਗਏ ਖਤਮ ਹੋਏ ਨੂੰ। ਕਾਫੀ ਛੋਟੇ ਹੁੰਦੇ ਨੇ ਬਣਾ ਲਿਆ ਉਹ। 2 ਸਾਲਾਂ ਦੀ ਹੋਣੀ ਆ ਉਹਦੀ ਵੀ ਵੈਲਿਡਿਟੀ। ਫਿਰ ਉਹ ਤਾਂ ਚਲੋ ਬਣਾਇਆ ਤੇਰੇ ਵਾਲੇ ਦੀ ਕਿਉਂਕਿ ਇਹਦੀ ਉਮਰ ਘੱਟ ਕਰਕੇ ਛੋਟਾ ਜਿਹੜਾ ਬਾਲਗ ਬੱਚਾ ਹੁੰਦਾ ਉਹਦੀ ਤਾਂ ਮੰਨ ਲਓ ਵੱਧ 10 ਸਾਲਾ ਬਣਾ ਦਿੰਦੇ ਆ, ਜਿਹੜਾ ਨਾਬਾਲਗ ਹੁੰਦਾ ਉਹਦਾ ਮੈਨੂੰ ਲੱਗਦਾ ਛੋਟਾ ਹੀ ਬਣਾਉਂਦੇ, 5 ਸਾਲ ਦਾ ਹੀ ਬਣਾਉਂਦੇ ਹਨਾ। ਹਾਂ ਇਹਦੀ ਤਾਂ ਹੀ ਡੇਟ ਨਿਕਲ ਗਈ ਆ।